ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਊਚ ਅਪਾਰ ਬੇਅੰਤ ਸੁਆਮੀ ਕੌਣ ਜਾਣੈ ਗੁਣ ਤੇਰੇ। ਗਾਵਤੇ ਉਦ ਰਹੈ ਸੁਣਤੇ ਉਦ ਰਹੈ ਬਿਨ ਸਹਿ ਪਾਪ ਕਨੇਰੇ। ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ। ਤਿਨ ਹੀ ਸੁਣਿਆ ਦੁਖ ਸੁਖ ਮੇਰਾ ਤਉ ਬਿਦ ਨੀਕੀ ਖਟਾਨੀ। ਜੀਅ ਕੀ ਇਕ ਹੀ ਪਹਿਮਾਨੀ ਅਵਰ ਜਤਨ ਕਰ ਰਹੇ ਬਹੁ ਤੇਰੇ। ਤਿਨ ਤਿਲ ਨਹੀਂ ਕੀਮਤ ਜਾਨੀ। ਕਿਰਪਾ ਕਰਹੁ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰਹੁ ਕੋਈ। ਮਾਟੀ ਕਾ ਕਿਆ ਧੁਪੈ ਸੁਆਮੀ ਮਾਨਸ ਕੀ ਗਤ ਇਹੀ। ਮੂਕ ਉਚ ਰਹੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ। ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ।
ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲਿਹੋ ਤੁਮ ਕਥਾ ਸੁਧਾਰੀ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਅੰਮ੍ਰਿਤਮਈ ਗੁਰਬਾਣੀ ਦੇ ਜਾਪ, ਅੰਮ੍ਰਿਤਮਈ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਹੋਇਆ। ਵਡਭਾਗੀ ਜਨਾਂ ਨੇ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਹੁਣ ਇਸ ਪਾਵਨ ਅਸਥਾਨ ਤੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਨਾਲ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਪਾਵਨ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜਗਿਆਸੂ ਦੇ ਬੇਨਤੀ ਕਰਨ ਤੇ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਕਿ ਪ੍ਰਮਾਤਮਾ ਦਾ ਸਰੂਪ ਹਿਰਦੇ ਵਿੱਚ ਕਿਵੇਂ ਸਾਖਸ਼ਾਤ ਹੋ ਸਕਦਾ ਹੈ, ਕਿਵੇਂ ਹਿਰਦੇ ਘਰ ਦੇ ਵਿੱਚੋਂ ਅਕਾਲ ਪੁਰਖ ਵਾਹਿਗੁਰੂ ਪਿਆਰੇ ਪ੍ਰਮਾਤਮਾ ਦੇ ਦੀਦਾਰ ਕੀਤੇ ਜਾ ਸਕਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਪਾਵਨ ਸ਼ਬਦ ਰਾਹੀਂ ਉਪਦੇਸ਼ ਦੇ ਕਰਕੇ ਬਖਸ਼ਿਸ਼ ਕਰਦੇ ਹੈ। ਜਿਵੇਂ ਪ੍ਰਤੱਖ ਜਗਤ ਦੇ ਅੰਦਰ ਕਿਸੇ ਮਨੁੱਖ ਨੂੰ ਰੋਗ ਲੱਗੇ ਹੋਣ, ਸਾਧ ਸੰਗਤ ਤੋਂ ਡਾਕਟਰ ਕਿਸੇ ਵੈਦ ਹਕੀਮ ਕੋਲ ਜਾਂਦਾ ਦਵਾਈ ਦਾਰੂ ਲੈਣ ਦੇ ਵਾਸਤੇ, ਰੋਗਾਂ ਤੋਂ ਰਹਿਤ ਹੋਣ ਦੇ ਵਾਸਤੇ, ਸਰੀਰ ਦੀ ਤੰਦਰੁਸਤੀ ਦੇ ਲਈ। ਜੇ ਡਾਕਟਰ ਦੇ ਕਹੇ ਅਨੁਸਾਰ ਪਰਹੇਜ਼ ਰੱਖਦਾ, ਸਮੇਂ ਸਿਰ ਦਵਾ ਦਾਰੂ ਵੀ ਲੈਂਦਾ, ਜਿਵੇਂ ਡਾਕਟਰ ਨੇ ਪਰਹੇਜ਼ ਦੱਸਿਆ ਉਸੇ ਤਰ੍ਹਾਂ ਰੱਖਦਾ ਹੈ, ਫਿਰ ਜੋ ਲੱਗੇ ਹੋਏ ਤਨ ਨੂੰ ਰੋਗ ਹਨ ਉਹਨਾਂ ਦੀ ਨਿਵਰਤੀ ਹੋ ਜਾਂਦੀ ਹੈ। ਮਨੁੱਖ ਦਾ ਸਰੀਰ ਤੰਦਰੁਸਤ ਹੋ ਜਾਂਦਾ ਹੈ, ਚੁਸਤ ਫੁਰਤ ਰਹਿੰਦਾ ਹੈ। ਪਰ ਜੇ ਡਾਕਟਰ ਦੇ ਕਹੇ ਅਨੁਸਾਰ ਸਮੇਂ ਸਿਰ ਦਵਾ ਦਾਰੂ ਵੀ ਨਹੀਂ ਲੈਂਦਾ, ਪਰਹੇਜ਼ ਵੀ ਨਹੀਂ ਕਰਦਾ, ਫਿਰ ਸਾਧ ਸੰਗਤ ਹੋਰ ਵੀ ਕਈ ਗੁਣਾ ਰੋਗ ਜਿਹੜਾ ਵੱਧ ਜਾਂਦਾ ਹੈ। ਫਿਰ ਤੰਦਰੁਸਤੀ ਦੀ ਥਾਂ 'ਤੇ ਹੋਰ ਵੀ ਕਿੰਨਾ ਜ਼ਿਆਦਾ ਮਨੁੱਖ ਰੋਗੀ ਬਣ ਜਾਂਦਾ ਹੈ। ਸਰੀਰ ਤੰਦਰੁਸਤ ਨਹੀਂ ਹੁੰਦਾ, ਤੰਦਰੁਸਤੀ ਨਾ ਹੋਣੇ ਕਰਕੇ ਫਿਰ ਸਰੀਰ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਸਾਡੇ ਮਨ ਦੀ ਹਾਲਤ ਹੈ, ਇਹ ਮਨ ਨੂੰ ਵਿਕਾਰਾਂ ਰੂਪੀ ਰੋਗ ਲੱਗੇ ਹੋਏ ਹੈ। ਸ਼ਬਦ ਸਪਰਸ਼ ਰੂਪ ਰਸ ਗੰਧ ਇਹਨਾਂ ਵਿਸ਼ਿਆਂ ਦੇ ਅੰਦਰ ਇਹ ਮਨ ਜਿਹੜਾ ਹੈ ਗਲਤਾਨ ਹੋਇਆ ਫਿਰਦਾ ਹੈ। ਗੁਰੂ ਰੂਪ ਵੈਦ ਕੋਲ ਆ ਕਰਕੇ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਿਤਨੇਮ ਕਰਨ ਦੀ ਦਾਤ ਬਖਸ਼ੀ ਹੈ।
ਗੁਰ ਮਰਜ਼ਾਦਾ ਵਿੱਚ ਪ੍ਰਪੱਕ ਰਹਿਣ ਦੀ ਦ੍ਰਿੜਤਾ ਸਤਿਗੁਰਾਂ ਨੇ ਬਰਕਰਾਰ ਰੱਖਣ ਵਾਸਤੇ ਸਤਿਗੁਰਾਂ ਨੇ ਉਪਦੇਸ਼ ਦਿੱਤਾ ਹੈ। ਨਾਮ ਰੂਪੀ ਔਸ਼ਧੀ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਨੇ ਦਿੱਤੀ ਹੈ ਔਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਜੋ ਪਰਹੇਜ਼ ਰੱਖਣਾ ਹੈ ਕਿ ਜਗਤ ਦੀ ਨਿੰਦਿਆ ਚੁਗਲੀ ਈਰਖਾ ਆਦਿਕ ਵਿਕਾਰਾਂ ਤੋਂ ਪਰਹੇਜ਼ ਰੱਖਣਾ ਹੈ, ਪਰ ਫਿਰ ਵੀ ਇਹ ਜੀਵ ਟਲਦਾ ਨਹੀਂ। ਚਾਹੇ ਨਿਤਨੇਮ ਵੀ ਕਰਦਾ ਹੈ ਤੇ ਨਾਲ ਨਾਲ ਨਿੰਦਿਆ ਚੁਗਲੀਆਂ ਵੀ ਕਰੀ ਜਾਂਦਾ ਹੈ, ਸੰਸਾਰ ਦੇ ਹੋਰ ਵੀ ਦਰ ਦਰ ਤੇ ਭਟਕਦਾ ਫਿਰਦਾ ਹੈ। ਚਾਹੇ ਕਹਿੰਦਾ ਹੈ ਕਿ ਮੈਂ ਸਿੱਖ ਹਾਂ, ਸਿੱਖਾਂ ਦੇ ਘਰ ਵਿੱਚ ਮੇਰਾ ਜਨਮ ਹੋਇਆ ਹੈ, ਦਰ ਫੇਰ ਵੀ ਕੋਈ ਛੱਡਦਾ ਨਹੀਂ। ਜਿੱਥੋਂ ਕਿਤੇ ਪਤਾ ਲੱਗਾ ਬਹੁ ਗਿਣਤੀ ਵਿੱਚ ਲੋਕ ਇਕੱਠੇ ਹੋਏ, ਉੱਥੇ ਜਾ ਕਰਕੇ ਨੱਕ ਰਗੜਨ ਲੱਗ ਪੈਂਦਾ ਹੈ। ਔਰ ਇਉਂ ਹੀ ਭਾਵੇਂ ਪੰਜਾਂ ਕਕਾਰਾਂ ਵੀ ਧਾਰਨ ਕੀਤਾ ਹੋਇਆ, ਫੇਰ ਵੀ ਕੋਈ ਦਰ ਛੱਡਦਾ ਨਹੀਂ ਹੈ। ਕਿਉਂਕਿ ਸਾਧ ਸੰਗਤ ਖਿਮਾ ਕਰਨਾ, ਬਹੁਤਾਤ ਵੀ ਸਾਡੀ ਅੱਜ ਹਾਲਤ ਇੱਦਾਂ ਦੀ ਬਣ ਚੁੱਕੀ ਹੈ, ਕਈ ਵਾਰ ਆਪ ਨੂੰ ਦੇਖ ਕਰਕੇ ਸ਼ਰਮ ਆ ਜਾਂਦੀ ਹੈ। ਸਾਧ ਸੰਗਤ ਜੀ, ਪੰਜ ਕਕਾਰ ਉੱਪਰੋਂ ਦੀ ਧਾਰਨ ਕੀਤੇ ਹੁੰਦੇ ਹੈ ਤੇ ਮੜੀਆਂ ਮੱਟਾਂ 'ਤੇ ਜਾ ਕਰਕੇ ਦੇਖੇ ਹੱਥਾਂ ਵਿੱਚ ਜੋ ਤੇਲ ਦੀਆਂ ਬੋਤਲਾਂ ਫੜੀਆਂ ਹੁੰਦੀਆਂ ਤੇ ਕਹਿੰਦੇ ਜੀ ਅਸੀਂ ਸਖੀ ਸਰਵਰ ਦੀ ਪੂਜਾ ਕਰਨ ਵਾਸਤੇ ਚੱਲੇ ਹਾਂ। ਵੀਰਵਾਰ ਵਾਲੇ ਦਿਨ ਆਖਣਾ ਜੀ ਅਸੀਂ ਪੀਰਾਂ ਦੀ ਮਨੌਤ ਕਰਨ ਵਾਸਤੇ ਚੱਲੇ ਹਾਂ। ਪਰ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਖਾਲਸੇ ਨੂੰ ਇਹਨਾਂ ਤੋਂ ਵਿਵਰਜਿਤ ਕੀਤਾ ਹੋਇਆ ਹੈ। ਗਰੀਬ ਨਵਾਜ ਸਤਿਗੁਰੂ ਜੀ ਦਾ ਪਾਵਨ ਗੁਰਬਾਣੀ ਵਿੱਚ ਫਰਮਾਨ ਆਉਂਦਾ ਹੈ, ਦੁਬਿਧਾ ਨਾ ਪੜਾਓ ਹਰ ਬਿਨ ਹੋਰ ਨਾ ਪੂਜਾਓ, ਮੜੈ ਮਸਾਣ ਨਾ ਜਾਈ। ਇਹ ਸਿੱਖ ਦਾ ਜੀਵਨ ਅਜਿਹਾ ਹੋਣਾ ਚਾਹੀਦਾ, ਨਾ ਦੁਬਿਧਾ ਵਿੱਚ ਪਵੇ ਔਰ ਨਾ ਮੜੀਆਂ ਮੱਟਾਂ ਦੀ ਜਾਗ ਕਰਕੇ ਪੂਜਾ ਕਰੇ, ਸਖੀ ਸਰਵਰਿਆਂ ਦੀ ਜਾਗ ਕਰਕੇ ਮਨਾਓ ਨਾ ਕਰਨਾ ਕਰੇ, ਕੇਵਲ ਹਰੀ ਅਕਾਲ ਪੁਰਖ ਪ੍ਰਮਾਤਮਾ ਦੀ ਪੂਜਾ ਕਰੇ। ਕੇਵਲ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਲੜ ਲੱਗ ਕਰਕੇ ਆਪਣਾ ਜੀਵਨ ਨਿਰਵਾਹ ਕਰੇ। ਇਹ ਮਹਾਰਾਜ ਸੱਚੇ ਪਾਤਸ਼ਾਹ ਨੇ ਨਾਲ ਪਰਹੇਜ਼ ਵੀ ਦੱਸਿਆ ਸੀ, ਪਰ ਕਹਿੰਦੇ ਜੀਵ ਫੇਰ ਵੀ ਟਲਿਆ ਨਾ, ਤੇ ਫਿਰ ਸਾਧ ਸੰਗਤ ਉੱਥੇ ਪੂਰੇ ਸਤਿਗੁਰਾਂ ਨੂੰ ਕਿਵੇਂ ਦੋਸ਼ ਦਿੱਤਾ ਜਾ ਸਕਦਾ ਹੈ। ਜਿਵੇਂ ਰੋਗੀ ਬੰਦਾ ਆਪ ਪਰਹੇਜ਼ ਨਹੀਂ ਰੱਖਦਾ, ਸਮੇਂ ਸਿਰ ਦਵਾ ਦਾਰੂ ਵੀ ਨਹੀਂ ਲੈਂਦਾ, ਤੇ ਉੱਥੇ ਡਾਕਟਰ ਵੈਦ ਹਕੀਮ ਨੂੰ ਤਾਂ ਨਹੀਂ ਨਾ ਕੋਈ ਦੋਸ਼ ਦੇ ਸਕਦੇ। ਕਸੂਰ ਤੇ ਸਾਡਾ ਆਪਣਾ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰਾਂ ਨੇ ਪਾਵਨ ਸ਼ਬਦ ਦਾ ਰੂਪਕ ਅਲੰਕਾਰ ਬਣਾ ਕਰਕੇ ਸਾਨੂੰ ਉਪਦੇਸ਼ ਦਿੱਤਾ ਹੈ ਕਿ ਇਹ ਜੀਵ ਜਿੰਨੀ ਦੇਰ ਤੱਕ ਤੇਰੇ ਅੰਦਰ ਵਿਕਾਰਾਂ ਦੀ ਪ੍ਰਬਲਤਾ ਹੈ, ਉਨੀ ਦੇਰ ਤੱਕ ਪਰਮਾਤਮਾ ਨੂੰ ਸਾਖਸ਼ਾਤ ਕਰਕੇ ਤੂੰ ਦੀਦਾਰ ਨਹੀਂ ਕਰ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਪਾਵਨ ਸ਼ਬਦ ਰਾਹੀਂ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਆਓ ਸਾਧ ਸੰਗਤ ਇਵੇਂ ਹੀ ਪਿਆਰ ਸਤਿਕਾਰ ਨਾਲ ਹੋਰ ਵੀ ਕੋਈ ਸਮਾਂ ਗੁਰੂ ਚਰਨਾਂ ਵਿੱਚ ਬੈਠ ਕੇ ਪਾਵਨ ਗੁਰੂ ਸ਼ਬਦ ਦੇ ਵਿਚਾਰ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਝੁਕਾਓ ਸੀਸ। ਮਨ ਨੂੰ ਇਕਾਗਰ ਕਰਨ ਲਈ ਕਰੋ ਰਸਨਾ ਪਵਿੱਤਰ ਭਾਵਨਾ, ਪ੍ਰੇਮ ਸਹਿਤ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਮਲਾਦ ਰਾਗ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1255 ਅੰਗ ਤੇ ਸ਼ਬਦ ਦੀ ਪ੍ਰਾਰੰਭਤਾ ਵਿੱਚ ਫਰਮਾਨ ਕਰ ਰਹੇ ਹਨ। ਇਹ ਸ਼ਬਦ ਦੀ ਰਹਾਉ ਦੀਆਂ ਪੰਕਤੀਆਂ ਤੋਂ ਅਰਥ ਲੈਣਾ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਫਰਮਾਨ ਕੀਤਾ, ਮਹਿਲ ਮਹਿ ਬੈਠੇ ਅਗਮ ਅਪਾਰ। ਹੇ ਜਗਿਆਸੂ, ਤੇਰੇ ਹਿਰਦੇ ਰੂਪੀ ਘਰ ਦੇ ਵਿੱਚ ਜਿਹੜਾ ਸਰੀਰ ਰੂਪੀ ਮੰਦਰ ਹੈ ਨਾ, ਪਰਮਾਤਮਾ ਦਾ ਬਣਾਇਆ ਹੋਇਆ। ਹਜ਼ੂਰ ਕਹਿੰਦੇ ਹਨ ਇਹਦੇ ਵਿੱਚ ਪਰਮਾਤਮਾ ਜੋ ਗਮਤਾ ਤੋਂ ਰਹਿਤ ਹੈ, ਅਪਾਰ ਪਰਮੇਸ਼ਰ ਦਾ ਸਰੂਪ ਹੈ। ਉਹ ਸਰੂਪ ਰੂਪੀ ਮਹਿਲ ਪਰਮਾਤਮਾ ਦਾ ਤਾਂ ਟਿਕਾਊ ਬਣਦਾ ਹੈ ਜੇ ਤੂੰ ਸੰਸਾਰ ਦੇ ਅੰਦਰ ਐਸੇ ਵਿਕਾਰਾਂ ਦੀ ਨਿਵਰਤੀ ਕਰ ਦੇਵੇਂ। ਪਰ ਦਾਰਾ, ਪਰ ਧਨ, ਪਰ ਲੋਭਾ,
ਪਰ ਦਾਰਾ ਨਾਮ ਇਸਤਰੀ ਦਾ ਹੈ। ਪਰਾਏ ਇਸਤਰੀਆਂ ਨੂੰ, ਪਰਾਏ ਰੂਪਾਂ ਨੂੰ ਜਿਹੜਾ ਤੱਕਣਾ ਹੈ, ਪਰਾਏ ਧਨ ਨੂੰ ਤੱਕਣਾ ਹਰ ਸਮੇਂ ਕਿ ਪਰਾਇਆ ਧਨ ਦੀ ਮੈਨੂੰ ਪ੍ਰਾਪਤੀ ਹੋ ਜਾਵੇ। ਔਰ ਇਸੇ ਤਰ੍ਹਾਂ ਜਗਤ ਦੇ ਲੋਭ ਪਦਾਰਥਾਂ ਦੀ ਇਕੱਤਰਤਾ, ਧਨ ਦੀ ਇਕੱਤਰਤਾ ਹਰ ਸਮੇਂ ਇਸੇ ਤਰ੍ਹਾਂ ਲੁਭਾਈਮਾਨ ਹੋ ਕਰਕੇ ਰਹਿੰਦਾ ਹੈ। ਤੇ ਜਿਹੜੇ ਸਰੀਰ ਦੀ ਹੰਗਤਾ, ਪਦਾਰਥਾਂ ਦੀ ਮਮਤਾ ਹੈ, ਇਹ ਵੇਖ ਜ਼ਹਿਰ ਦੀ ਤਰ੍ਹਾਂ ਸੰਸਾਰ ਦੇ ਵਿਕਾਰਾਂ ਨੂੰ ਧਾਰਨ ਕਰਕੇ ਇਹਦੇ ਵਿੱਚ ਤੂੰ ਹਰ ਸਮੇਂ ਗਲਤਾਨ ਹੋ ਕੇ ਰਹਿੰਦਾ, ਪਰ ਇਹਨਾਂ ਦਾ ਤਿਆਗ ਕਰਨਾ ਪਵੇਗਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਕੋਈ ਮਨੁੱਖ ਆਪਣੇ ਸਰੀਰ ਤੋਂ ਕੱਪੜਿਆਂ ਦਾ ਤਿਆਗ ਕਰ ਦਿੰਦਾ, ਕੋਈ ਪਰਿਵਾਰ ਨੂੰ ਤਿਆਗ ਕੇ ਜੰਗਲਾਂ ਵਿੱਚ ਚਲਿਆ ਜਾਂਦਾ, ਕੋਈ ਕਹਿੰਦਾ ਕਿ ਮੈਂ ਧਨ ਪਦਾਰਥ ਵੀ ਤਿਆਗ ਦਿੱਤੇ ਹਨ, ਬਹੁਤ ਵੱਡਾ ਤਿਆਗੀ ਹਾਂ। ਪਰ ਹਜ਼ੂਰ ਕਹਿੰਦੇ ਹਨ, ਜਿਹੜੇ ਅੰਦਰ ਦੇ ਵਿਕਾਰ ਹਨ ਉਹਨਾਂ ਦਾ ਤਾਂ ਤਿਆਗ ਕੀਤਾ ਨਾ, ਬਾਹਰੀ ਤੌਰ 'ਤੇ ਪਰਿਵਾਰ ਨੂੰ ਤਿਆਗਣ ਦਾ, ਇਹ ਧਨ ਪਦਾਰਥਾਂ ਨੂੰ ਤਿਆਗਣ ਦਾ ਤੇਰਾ ਕੀ ਫਾਇਦਾ ਹੋਇਆ? ਕੋਈ ਲਾਭ ਨਹੀਂ ਤੈਨੂੰ ਪ੍ਰਾਪਤ ਹੋਇਆ। ਹਜ਼ੂਰ ਦਾ ਵਚਨ ਆਉਂਦਾ ਹੈ, ਗ੍ਰਹਿ ਤਾਜ ਬਨ ਖੰਡ ਜਾਈਐ, ਜੁਣ ਖਾਈਐ ਕੰਦਾ, ਅਜਹੁ ਵਿਕਾਰ ਨਾ ਛੋੜਈ ਪਾਪੀ ਮਨ ਮੰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਇਸ ਪਾਪੀ ਮਨ ਦੀ ਅਜਿਹੀ ਹਾਲਤ ਹੈ ਕਿ ਅਜੇ ਵੀ ਵਿਕਾਰਾਂ ਨੂੰ ਛੱਡਦਾ ਨਹੀਂ ਹੈ। ਭਾਵੇਂ ਪਰਿਵਾਰ ਨੂੰ ਛੱਡ ਕਰਕੇ ਜੰਗਲ ਵੇਲਿਆਂ ਵਿੱਚ ਜਾ ਕੇ ਵੀ ਰਹਿਣਾ ਸ਼ੁਰੂ ਕਰ ਦਿੱਤਾ, ਉੱਥੇ ਜਾ ਕਰਕੇ ਹੋਰ ਵੀ ਲਾਲਸਾ ਵੱਧ ਗਈ, ਵਿਕਾਰਾਂ ਦੀ, ਤ੍ਰਿਸ਼ਨਾ ਦੀ। ਅੰਦਰ ਦੇ ਜਿਹੜੇ ਸੰਕਲਪ ਵਿਕਲਪ ਸਨ, ਅੰਦਰ ਦੇ ਜਿਹੜੇ ਮੰਦ ਫੁਰਨੇ ਸਨ, ਉਹਨਾਂ ਨੂੰ ਮੇਟ ਨਾ ਸਕਿਆ, ਬਾਹਰੀ ਤੌਰ 'ਤੇ ਭਾਵੇਂ ਤਿਆਗ ਕਰ ਦਿੱਤਾ। ਤਾਂ ਹੀ ਹਜ਼ੂਰ ਨੇ ਭਗਤ ਰਸਨਾ ਦੁਆਰਾ ਵੀ ਫਰਮਾਨ ਕੀਤਾ, ਕਹਿੰਦੇ ਹਨ ਕਿ ਕੱਪੜਿਆਂ ਦਾ, ਧਨ ਪਦਾਰਥਾਂ ਦਾ, ਪਰਿਵਾਰ ਦਾ ਤਿਆਗ ਕਰਨਾ ਕੋਈ ਵੱਡੀ ਗੱਲ ਨਹੀਂ ਹੈ। ਪਰਿਵਾਰ ਦੇ ਨਾਲ ਲੜ ਕੇ ਝਗੜ ਕੇ ਕਹੇ ਕਿ ਮੈਂ ਹੁਣ ਇੱਥੇ ਰਹਿਣਾ ਹੀ ਨਹੀਂ, ਹੋਰ ਕਿਤੇ ਚਲਿਆ ਜਾਂਦਾ, ਉਹ ਤਿਆਗੀ ਨਹੀਂ ਬਣ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਕਬੀਰ ਮਾਇਆ ਤਜੀ ਤੋ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਏ। ਹੇ ਜੀਵ, ਤੇਰੇ ਅੰਦਰ ਦਾ ਹੰਕਾਰ, ਅੰਦਰ ਦੀ ਜਿਹੜੀ ਹੰਕਾਰ ਦੀ ਬਿਰਤੀ, ਉਹ ਤਿਆਗੀ ਨਹੀਂ ਗਈ, ਤੇ ਸੰਸਾਰ ਦੇ ਧਨ ਪਦਾਰਥਾਂ ਨੂੰ, ਮਾਇਆ ਨੂੰ ਤਿਆਗਣ ਦਾ ਕੀ ਲਾਭ ਹੋਇਆ? ਕਿਉਂਕਿ ਮਾਨ ਮੁਨੀ ਮੁਨਵਰ ਗਰੇ, ਮਾਨ ਸਭੈ ਕੋ ਖਾਏ। ਇਸੇ ਮਾਣ ਕਰਕੇ ਵੱਡੇ ਵੱਡੇ ਮੁਨੀ, ਰਿਖੀ ਮੁਨੀ, ਤਪ ਕਰਨ ਵਾਲੇ ਤਪਸਵੀ ਵੀ ਮਾਣ ਵਿੱਚ ਹੀ ਗਲ ਗਏ। ਤੇ ਤੂੰ ਕਹਿੰਦਾ ਕਿ ਮੈਂ ਧਨ ਪਦਾਰਥਾਂ ਨੂੰ ਤਿਆਗ ਦਿੱਤਾ, ਅੰਦਰ ਦਾ ਤੂੰ ਤਿਆਗ ਤਾਂ ਕੀਤਾ ਹੀ ਨਾ। ਗਰੀਬ ਨਵਾਜ਼ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਬਚਨ ਕੀਤਾ, ਪਰ ਦਾਰਾ, ਪਰ ਧਨ, ਪਰ ਲੋਭਾ, ਹਉਮੈ ਵਿਖੈ ਵਿਕਾਰ। ਇਹ ਜਿਹੜੇ ਪ੍ਰਬਲ ਵਿਕਾਰ ਹੈ ਨਾ, ਪਰਾਏ ਰੂਪਾਂ ਨੂੰ ਤੱਕਣਾ, ਪਰਾਏ ਇਸਤਰੀਆਂ ਦੇ ਤਾਈਂ ਧਿਆਨ ਦੇਣਾ, ਔਰ ਪਰਾਏ ਧਨ ਦੇ ਤਾਈਂ ਪਿਆਰ ਪਾਉਣਾ, ਫਿਰ ਪਰਾਏ ਪਦਾਰਥਾਂ ਦੀ ਇਕੱਤਰਤਾ ਕਰਨ ਦਾ ਲੋਭ ਰੱਖਣਾ, ਸਰੀਰ ਦੀ ਹੰਗਤਾ, ਪਦਾਰਥਾਂ ਦੀ ਮਮਤਾ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਜੋ ਪ੍ਰਬਲ ਵਿਕਾਰ ਹਨ, ਇਹਨਾਂ ਦਾ ਤਿਆਗ ਕਰਨਾ ਕਰ। ਦੁਸ਼ਟ ਭਾਵ ਤਜ ਨਿੰਦ ਪਰਾਈ। ਤੇ ਜਿਹੜਾ ਦੁਸ਼ਟਤਾਈ ਦੇ ਨਾਲ ਪਿਆਰ ਕਰਨਾ ਹੈ ਨਾ, ਭਾਵ ਦਾ ਅਰਥ ਹੁੰਦਾ ਹੈ ਪਿਆਰ। ਦੁਸ਼ਟ ਭਾਵ ਤਜ ਨਿੰਦ ਪਰਾਈ, ਤੇ ਜਿਹੜੀ ਪਰਾਈ ਨਿੰਦਿਆ ਕਰਦਾ ਇਹ ਵੀ ਤਿਆਗ ਦੇਣਾ ਕਰ। ਕਿਉਂਕਿ ਨਿੰਦਾ ਭਲੀ ਕਿਸੇ ਕੀ ਨਾਹੀ, ਕਿਸੇ ਜੀਵ ਦੀ ਵੀ ਨਿੰਦਿਆ ਕਰਨੀ ਚੰਗੀ ਨਹੀਂ ਹੈ। ਪਰ ਫਿਰ ਵੀ ਬੇਸਮਝੀ ਕਰਕੇ ਮਨੁੱਖ ਕਰੀ ਜਾਂਦਾ ਹੈ, ਬਾਰ-ਬਾਰ ਨਿੰਦਾ ਕਰਦਾ ਹੈ, ਕਦੇ ਕਿਸੇ ਦੀ ਨਿੰਦਿਆ ਕਰਦਾ, ਕਦੇ ਕਿਸੇ ਦੀ ਚੁਗਲੀਆਂ ਕਰਨਾ ਸ਼ੁਰੂ ਹੋ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਹੇ ਜਗਿਆਸੂ, ਜੇ ਪਰਮਾਤਮਾ ਦੇ ਸਰੂਪ ਨੂੰ ਸਾਖਸ਼ਾਤ ਕਰਨਾ ਚਾਹੁੰਦਾ ਹੈ, ਫਿਰ ਇਹਨਾਂ ਵਿਕਾਰਾਂ ਦਾ ਤੈਨੂੰ ਤਿਆਗ ਕਰਨਾ ਪਵੇਗਾ। ਜੇ ਆਪਣੇ ਮਨ ਨੂੰ ਅਰੋਗੀ ਬਣਾਉਣਾ ਚਾਹੁੰਦਾ ਹੈ, ਸ਼ੁੱਧ ਸਵਸਥ ਰੱਖਣਾ ਚਾਹੁੰਦਾ ਹੈ, ਇਹ ਵਿਕਾਰਾਂ ਰੂਪੀ ਰੋਗਾਂ ਤੋਂ ਤੈਨੂੰ ਰਹਿਤ ਹੋਣਾ ਪਵੇਗਾ। ਕਾਮ ਕ੍ਰੋਧ ਚੰਡਾਲ, ਤੇ ਜਿਹੜੇ ਕਾਮ ਕ੍ਰੋਧ ਆਦਿਕ ਚੰਡਾਲ ਹੈ ਨਾ, ਇਹ ਬਾਰ-ਬਾਰ ਚੰਡਾਲਾਂ ਦੀ ਤਰ੍ਹਾਂ ਜੀਵ ਨੂੰ ਦੁੱਖ ਦਿੰਦੇ ਹਨ। ਇਹਨਾਂ ਸਭਨਾਂ ਦਾ ਤਿਆਗ ਕਰਨਾ ਪਵੇਗਾ। ਚੰਡਾਲ ਕਿਉਂ ਆਖਿਆ ਗਿਆ ਸਾਧ ਸੰਗਤ ਜੀ? ਜੋ ਇਹਨਾਂ ਵਿਕਾਰਾਂ ਦੇ ਅਧੀਨ ਹੋ ਕਰਕੇ ਸੰਸਾਰ ਦੇ ਬੁਰੇ ਕਰਮ ਕਰਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨੂੰ ਸਾਰੇ ਫਿਰ ਬੁਰਾ ਆਖਦੇ, ਪਾਪ ਕਰਮ ਕਰਨੇ ਕਰਕੇ ਪਾਪੀ ਹੀ ਆਖਦੇ ਹਨ। ਵਿਕਾਰਾਂ ਭਰੇ ਕਰਮ ਕਮਾਉਣੇ ਕਰਕੇ ਫਿਰ ਉਹਨਾਂ ਨੂੰ ਵਿਕਾਰੀ ਆਖਿਆ ਜਾਂਦਾ ਹੈ। ਭਾਵੇਂ ਸਾਧ ਸੰਗਤ ਜੀ, ਜਿਵੇਂ
ਇੰਦਰ ਦੇਵਤਾ ਸੀ, ਗੌਤਮ ਰਿਖੀ ਦੀ ਸਾਧ ਸੰਗਤ ਦਾ ਸਾਧ ਜਿਹੜਾ ਸੀ ਭੰਗ ਕੀਤਾ ਸੀਗਾ। ਸਵਰਗਾਂ ਵਿੱਚੋਂ ਆਗ ਕਰਕੇ ਮਾਤ ਲੋਕ ਦੇ ਸਾਧ ਸੰਗਤ ਜੀ ਜੋ ਵਿਸ਼ਿਆਂ ਵਿਕਾਰਾਂ ਨੂੰ ਭੋਗਣੇ ਕਰਕੇ ਸਦ ਭੰਗ ਕਰ ਦਿੱਤਾ ਹੈ। ਔਰ ਐਸੀ ਕਹਿੰਦੇ ਹਨ ਕਿ ਕਾਮ ਜਿਹੜਾ ਵਿਕਾਰ ਦੀ ਮੰਦੀ ਵਾਸ਼ਨਾ ਦੀ ਪ੍ਰਬਲਤਾ ਹੈ, ਤੇ ਕ੍ਰੋਧ ਜੋ ਮਨ ਵਿੱਚ ਉਸੇ ਸਮੇਂ ਗੁੱਸਾ ਧਾਰਨ ਕਰ ਲੈਣ। ਨਿੱਕੀ ਨਿੱਕੀ ਗੱਲ ਤੋਂ ਕਦੇ ਕਿਸੇ ਗੱਲ ਪੈ ਗਏ, ਕਦੇ ਕਿਸੇ ਗੱਲ ਪੈ ਦਿੱਤੇ, ਜਿਹੜਾ ਵੀ ਕੋਈ ਆਇਆ ਨੂੰ ਸ਼ਰਾਪ ਦੇਣਾ ਸ਼ੁਰੂ ਕਰ ਦਿੱਤਾ, ਐਸੇ ਦੀ ਪ੍ਰਬਲਤਾ ਹੈ। ਹਜ਼ੂਰ ਨੇ ਬਚਨ ਕੀਤਾ, ਹੇ ਕਲ ਮੂਲ ਕ੍ਰੋਧੰ ਕਦੰਚ ਕਰਨਾ ਨਾ ਅਪਰਜਤੇ। ਇਹ ਕ੍ਰੋਧ ਤੇਰੀ ਐਸੀ ਪ੍ਰਬਲਤਾ ਹੈ ਜਿਸ ਦੇ ਮਨ ਵਿੱਚ ਤੂੰ ਆ ਜਾਂਦਾ ਹੈ, ਉਹਦੇ ਮਨ ਵਿੱਚ ਦਇਆ ਨਹੀਂ ਕਦਾਚਿਤ ਵੀ ਪੈਦਾ ਹੋਣ ਦਿੰਦਾ। ਕ੍ਰੋਧੀ ਬੰਦਾ ਕਦੇ ਦਇਆਵਾਨ ਨਹੀਂ ਹੋ ਸਕਦਾ, ਕਦੇ ਕਿਸੇ ਤੇ ਰਹਿਮਖੋਰ ਨਹੀਂ ਹੋ ਸਕਦਾ, ਰਹਿਮਤ ਨਹੀਂ ਕਿਸੇ ਤੇ ਕਰ ਸਕਦਾ ਜਿਹੜਾ ਮਨੁੱਖ ਕ੍ਰੋਧਵਾਨ ਹੁੰਦਾ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਹਨ ਕਿ ਐਸੇ ਜਿਹੜੇ ਚੰਡਾਲਾਂ ਦੀ ਤਰ੍ਹਾਂ ਵਿਕਾਰ ਹਨ, ਉਹਨਾਂ ਦਾ ਤਿਆਗ ਕਰਨਾ ਕਰ, ਜਾਂ ਫਿਰ ਇਹਨਾਂ ਵਿਕਾਰਾਂ ਨੂੰ ਧਾਰਨ ਕਰਨ ਵਾਲੇ ਨੂੰ ਵੀ ਚੰਡਾਲ ਹੀ ਆਖਿਆ ਜਾਂਦਾ ਹੈ। ਮਹਿਲ ਮਹਿ ਬੈਠੇ ਅਗਮ ਅਪਾਰ। ਤਾਂ ਫਿਰ ਹਜ਼ੂਰ ਕਹਿੰਦੇ ਹਨ ਕਿ ਤੇਰਾ ਜਿਹੜਾ ਮੰਦਰ ਹੈ ਨਾ, ਸਰੀਰ ਰੂਪੀ ਮੰਦਰ ਹੈ, ਇਸ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੋ ਪਾਰਾਵਾਰ ਤੋਂ ਰਹਿਤ ਹਨ, ਸਭ ਤਿੰਨਾਂ ਲੋਕਾਂ ਤੋਂ ਪਰੇ ਹਨ, ਤਿੰਨਾਂ ਗੁਣਾਂ ਤੋਂ ਅਪਾਰ ਪਰੇ ਤੋਂ ਪਰੇ ਹਨ, ਸਭ ਦੇਵੀ ਸ਼ਕਤੀਆਂ ਤੋਂ ਵੀ ਪਰੇ ਹਨ ਪਰਮਾਤਮਾ। ਔਰ ਐਸਾ ਗਮਤਾ ਤੋਂ ਰਹਿਤ ਵਾਹਿਗੁਰੂ ਜੀ ਦਾ ਸਰੂਪ ਹੈ। ਉਹ ਪਰਮੇਸ਼ਰ ਤੇਰੇ ਹਿਰਦੇ ਮੰਦਰ ਰੂਪ ਆ ਕਰਕੇ ਪਰਮੇਸ਼ਰ ਬੈਠਣਗੇ। ਭੀਤਰ ਅੰਮ੍ਰਿਤ ਸੋਈ ਜਨ ਪਾਵੇ। ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਆਤਮਾ ਆਨੰਦ ਰੂਪੀ ਜੋ ਅੰਮ੍ਰਿਤ ਹੈ, ਹਿਰਦੇ ਰੂਪੀ ਕੁੰਟ ਦੇ ਭੀਤਰ ਵਿੱਚ ਹੈ। ਪਰ ਹਜ਼ੂਰ ਕਹਿੰਦੇ ਉਹ ਗੁਰਮੁਖ ਪਿਆਰਾ ਹੀ ਪਾ ਸਕਦਾ ਹੈ। ਜਿਸ ਗੁਰ ਕਾ ਸ਼ਬਦ ਰਤਨ ਆਚਾਰ। ਜਿਸ ਗੁਰਮੁਖ ਪਿਆਰੇ ਦਾ ਗੁਰੂ ਕੇ ਸ਼ਬਦ ਦੇ ਨਾਲ ਜਿਹੜਾ ਰਤਨਾਂ ਦੀ ਤਰ੍ਹਾਂ ਅਮੋਲਕ ਹੈ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ। ਵਿਰਾਗ ਪ੍ਰੇਮ ਰੂਪੀ ਜਿਹਦੇ ਨਾਲ ਹੀਰੇ ਜੜੇ ਹੋਏ ਹਨ। ਐਸਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰ ਕਾ ਸ਼ਬਦ ਰਤਨ ਆਚਾਰ। ਆਚਰਣ ਬਣਾ ਲੈਣਾ ਕੀਤਾ ਹੈ ਗੁਰੂ ਕੇ ਸ਼ਬਦ ਦੀ ਕਮਾਈ ਕਰਨ ਦਾ। ਆਚਾਰ ਜੋ ਮਨ ਨੂੰ ਚੰਗਾ ਲੱਗਾ ਹੈ, ਮਨ ਦੇ ਵਿੱਚ ਹਿਰਦੇ ਹੋ ਕੇ ਪ੍ਰੇਮ ਦੇ ਨਾਲ ਗੁਰੂ ਕੇ ਸ਼ਬਦ ਦੀ ਕਮਾਈ ਕੀਤੀ। ਐਸੇ ਗੁਰਮੁਖ ਪਿਆਰਿਆਂ ਨੂੰ ਵਾਹਿਗੁਰੂ ਦੇ ਅੰਮ੍ਰਿਤ ਦੀ ਤਰ੍ਹਾਂ ਆਤਮਾ ਆਨੰਦ ਰੂਪੀ ਰਸ ਨੂੰ ਪਾ ਲਿਆ ਹੈ। ਵਿਸ਼ਰਾਮ ਦੇ ਕਰਕੇ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਉਚਾਰਨ ਕਰ ਰਹੇ ਹਨ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਹੋਰ ਕਿਹੜੇ ਕਿਹੜੇ ਮੈਨੂੰ ਗੁਣ ਧਾਰਨ ਕਰਨੇ ਪੈਣਗੇ। ਸਤਿਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਦੁੱਖ ਤੇ ਸੁੱਖ ਇਹਨਾਂ ਨੂੰ ਸਮਾਨ ਜਾਣ ਕਰਕੇ ਜ਼ਿੰਦਗੀ ਵਿੱਚ ਰਹਿਣਾ। ਕਿਉਂਕਿ ਜਦੋਂ ਕੋਈ ਦੁੱਖ ਹੁੰਦਾ ਹੈ ਤੇ ਸਾਧ ਸੰਗਤ ਸੁਭਾਵਿਕ ਹੀ ਹੈ ਕਿ ਔਕੜ ਦੇ ਸਮੇਂ ਜਦੋਂ ਕੋਈ ਸਾਡੀ ਸਹਾਇਤਾ ਨਹੀਂ ਕਰਦਾ, ਉਦੋਂ ਸਾਨੂੰ ਰੱਬ ਦੀ ਯਾਦ ਆਉਂਦੀ ਹੈ, ਉਦੋਂ ਪਰਮਾਤਮਾ ਚੇਤੇ ਆਉਂਦਾ ਹੈ। ਤੇ ਸੁੱਖਾਂ ਦੇ ਵਿੱਚ ਤਾਂ ਪਰਮਾਤਮਾ ਸਾਨੂੰ ਭੁੱਲ ਹੀ ਜਾਂਦਾ ਹੈ, ਕਦੇ ਪਰਮੇਸ਼ਰ ਦੀ ਯਾਦ ਆਉਂਦੀ ਹੀ ਨਹੀਂ ਹੈ, ਬਹੁਤੇ ਜਦੋਂ ਸੁੱਖ ਸਾਨੂੰ ਪ੍ਰਾਪਤ ਹੋ ਜਾਂਦੇ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੁੱਖ ਤੇ ਸੁੱਖ ਸਮਾਨ ਰੱਖ ਕਰਕੇ ਬਿਰਤੀ ਪਰਮੇਸ਼ਰ ਨੂੰ ਯਾਦ ਕਰਨਾ ਹੈ। ਜਿਵੇਂ ਹਜ਼ੂਰ ਦਾ ਬਚਨ ਆਉਂਦਾ ਹੈ, ਸੁੱਖ ਦੁੱਖ ਦੋਨੋਂ ਸਮ ਕਰ ਜਾਣਾ ਔਰ ਮਾਨ ਅਪਮਾਨਾ। ਮਾਨ ਸਨਮਾਨ ਤੇ ਜਿਹੜਾ ਨਿਰਾਦਰ ਹੈ, ਇਹਨਾਂ ਨੂੰ ਸਮਾਨ ਜਿਹੜਾ ਗੁਰਮੁਖ ਪਿਆਰਾ ਜਾਣਨਾ ਕਰਦਾ ਹੈ, ਉਹਦੇ ਸਮਾਨ ਕੋਈ ਦੁਨੀਆ ਦੇ ਵਿੱਚ ਹੋਰ ਕੋਈ ਸ਼ਕਤੀ ਨਹੀਂ ਹੋ ਸਕਦੀ। ਉਸ ਨੂੰ ਪਰਮਾਤਮਾ ਦਾ ਸਰੂਪ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਥਨ ਕੀਤਾ ਹੈ। ਸੰਸਾਰ ਦੀ ਨਿੰਦਿਆ ਚੁਗਲੀਆਂ ਤੋਂ ਰਹਿਤ ਹੈ, ਤਿੰਨਾਂ ਗੁਣਾਂ ਤੋਂ ਅਤੀਤ ਹੈ, ਦੁੱਖ ਸੁੱਖ ਸਮਾਨ ਬਿਰਤੀ ਵਿੱਚ ਰਹਿ ਕੇ ਪਰਮੇਸ਼ਰ ਨੂੰ ਯਾਦ ਕਰਦਾ ਹੈ। ਉਹ ਕਹਿੰਦੇ ਵਾਹਿਗੁਰੂ ਦਾ ਰੂਪ ਹੀ ਜਾਣੋ। ਇਸ ਲਈ ਪਾਤਸ਼ਾਹ ਕਹਿੰਦੇ ਦੁੱਖ ਸੁੱਖ ਦੋ ਸਮ ਕਰ ਜਾਣੈ। ਤੇ ਸੰਸਾਰ ਭਾਵੇਂ ਕੋਈ ਬੁਰਾ ਆਖੇ ਭਾਵੇਂ ਭਲਾ ਆਖੇ, ਫਿਰ ਵੀ ਸਮਾਨ ਹੀ ਬਿਰਤੀ ਰੱਖਣੀ ਹੈ। ਕੋਈ ਮਾਣ ਦਿੰਦਾ ਚਾਹੇ ਤੇਰਾ ਨਿਰਾਦਰ ਕਰਦਾ ਹੈ, ਫਿਰ ਵੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਸ਼ੁਕਰਾਨਾ ਹਰ ਸਮੇਂ ਕਰਦੇ ਰਹਿਣਾ। ਇਹ ਨਹੀਂ ਕਿ ਕਿਸੇ ਨੇ ਵਡਿਆਈ ਕਰ ਦਿੱਤੀ ਉਹਨੂੰ ਖੁਸ਼ ਹੋ ਕਰਕੇ ਵਰ ਦੇ ਦਿੱਤਾ, ਜੇ ਕਿਸੇ ਨੇ ਨਿੰਦਿਆ ਕਰ ਦਿੱਤੀ ਤੇ ਉਹਨੂੰ ਸਰਾਪ ਦੇਣਾ ਸ਼ੁਰੂ ਕਰ ਦਿੱਤਾ।
ਗਰੀਬ ਨਵਾਜ ਸਤਿਗੁਰੂ ਜੀ ਕਹਿੰਦੇ ਬੁਰਾ ਭਲਾ ਸੰਸਾਰ, ਇਹ ਜਗਤ ਦੇ ਲੋਕਾਂ ਦੀ ਐਸੀ ਹਾਲਤ ਹੈ, ਕਾਲ ਕਨੌਟ ਕਰਦੇ ਹੀ ਰਹਿੰਦੇ ਹੈ। ਸੰਸਾਰ ਦੇ ਜੀਵ ਬਾਰ-ਬਾਰ ਕੋਈ ਬੁਰਾ ਆਖਦਾ ਹੈ, ਕੋਈ ਭਲਾ ਆਖਦਾ ਹੈ, ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ ਜਗਿਆਸੂ ਤੂੰ ਸਮਾਨ ਬਿਰਤੀ ਰੱਖ ਕੇ ਆਪਣਾ ਜੀਵਨ ਨਿਰਵਾਹ ਕਰਨਾ ਹੈ। ਸਤਿਗੁਰੂ ਜੀ ਦਾ ਗੁਰਬਾਣੀ ਵਿੱਚ ਅਸੀਂ ਵਚਨ ਪੜ੍ਹਦੇ ਹਾਂ, ਦੇਵ ਗੰਧਾਰੀ ਰਾਗ ਅੰਦਰ ਹਜ਼ੂਰ ਕਹਿੰਦੇ ਮਹਾਰਾਜ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਕੋਈ ਚੰਗਾ ਕਹੇ ਚਾਹੇ ਸਾਨੂੰ ਮੰਦਾ ਆਖੇ, ਪਰ ਮਹਾਰਾਜ ਅਸੀਂ ਤਾਂ ਤੁਹਾਡੀ ਸ਼ਰਨ ਵਿੱਚ ਮਨ ਬਾਣੀ ਸਰੀਰ ਕਰਕੇ ਆ ਗਏ ਹਾਂ। ਜਗਤ ਦੇ ਲੋਕਾਂ ਦੀ ਸਾਨੂੰ ਕੋਈ ਕਾਰ ਕਲੌਟ ਨਹੀਂ, ਕਿਸੇ ਦੀ ਪਰਵਾਹ ਨਹੀਂ ਹੈ, ਕੇਵਲ ਮਹਾਰਾਜ ਤੁਹਾਡੀ ਉਸੇ ਸ਼ਰਨ ਧਾਰਨ ਕੀਤੀ ਹੈ। ਇਹੋ ਹੀ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਦੁੱਖ ਸੁੱਖ ਦੋ ਸਮ ਕਰ ਜਾਣਾ, ਕਿਉਂਕਿ ਸਾਧ ਸੰਗਤ ਸਾਨੂੰ ਜਦੋਂ ਕੋਈ ਬੁਰਾ ਕਹਿੰਦਾ ਤੇ ਦੁੱਖ ਲੱਗਦਾ ਹੈ, ਭਲਾ ਆਖੇ ਤੇ ਬੜਾ ਮਨ ਖੁਸ਼ ਹੁੰਦਾ ਹੈ। ਐਸੇ ਕਹਿੰਦੇ ਹਨ ਕਿ ਮਾਨ ਅਮਾਨ ਔਰ ਦੁੱਖ ਤੇ ਸੁੱਖ ਇਹਨਾਂ ਵਿੱਚ ਸਮਾਨ ਰਹਿ ਕੇ ਪਰਮੇਸ਼ਰ ਨੂੰ ਯਾਦ ਕਰਨਾ ਕਰ। ਜੋ ਚੰਗੀ ਆਤਮ ਵਿਸ਼ੈਣੀ ਬੁੱਧੀ ਹੈ ਔਰ ਸੁਰਤ ਨੂੰ ਵਾਹਿਗੁਰੂ ਦੇ ਚਰਨਾਂ ਵਿੱਚ ਜੋੜਨਾ, ਇਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਦੇ ਨਾਮ ਕਰਕੇ ਹੀ ਪ੍ਰਾਪਤ ਹੁੰਦਾ ਹੈ। ਪਹਿਲਾਂ ਨਾਮ ਦਾ ਸਿਮਰਨ ਦਾ ਅਭਿਆਸ ਕਰਨਾ ਪੈਂਦਾ, ਤਾਂ ਫਿਰ ਆਤਮ ਵਿਸ਼ੈਣੀ ਬੁੱਧੀ ਦੀ ਦਾਤ ਪ੍ਰਾਪਤ ਹੁੰਦੀ ਹੈ। ਔਰ ਜੋ ਹਿਰਦੇ ਵਿੱਚ ਪਿਆਰ ਪੈਦਾ ਹੋਣਾ ਹੈ ਪਰਮਾਤਮਾ ਦਾ, ਉਹ ਸਤ ਸੰਗਤ ਵਿੱਚੋਂ ਹੁੰਦਾ ਹੈ। ਕਿਉਂਕਿ ਸਤ ਸੰਗਤ ਵਿੱਚ ਆਉਣੇ ਨਾਲ ਸਰੀਰ ਦੀ ਜਿਹੜੀ ਅੰਦਰ ਦੀ ਸਾਡੇ ਹੰਗਤਾ ਦੀ ਮੈਲ ਹੈ ਨਾ, ਹੰਕਾਰ ਰੂਪੀ ਜੋ ਗਰਦ ਲੱਗੀ ਸਾਡੇ ਮਨ ਤੇ, ਉਹ ਦੂਰ ਹੁੰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਸਾਧ ਸੰਗਤ ਬਿਨਾ ਭਾਵ ਨਹੀਂ ਉਪਜੈ, ਭਾਵ ਬਿਨ ਭਗਤ ਨਾ ਹੋਏ ਤੇਰੀ। ਹੇ ਜੀਵ, ਸਤ ਸੰਗਤ ਕੀਤੇ ਤੋਂ ਬਿਨਾ ਤੇਰੇ ਹਿਰਦੇ ਵਿੱਚ ਪਿਆਰ ਨਹੀਂ ਪੈਦਾ ਹੋ ਸਕਦਾ, ਤੇ ਸੱਚੇ ਪਿਆਰ ਤੋਂ ਬਿਨਾ ਪਰਮਾਤਮਾ ਦੀ ਭਗਤੀ ਵੀ ਨਹੀਂ ਕੀਤੀ ਜਾ ਸਕਦੀ। ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਵਚਨ ਕੀਤਾ, ਸਤ ਸੰਗਤ ਗੁਰ ਪਿਆਰ। ਸਤ ਸੰਗਤ ਵਿੱਚ ਆ ਕਰਕੇ ਹੀ ਗੁਰੂ ਚਰਨਾਂ ਦਾ ਪਿਆਰ ਪ੍ਰਾਪਤ ਹੁੰਦਾ ਹੈ। ਸਤਿਗੁਰਾਂ ਦੀ ਬਖਸ਼ਿਸ਼ ਨਾਲ ਵਾਹਿਗੁਰੂ ਦੇ ਚਰਨਾਂ ਦਾ ਪਿਆਰ ਪੈਂਦਾ ਹੈ। ਹੇ ਜਗਿਆਸੂ ਜੀਵ, ਰਾਤ ਦਿਨੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਨਾਮ ਜਪਣ ਰੂਪੀ ਲਾਹਾ ਪ੍ਰਾਪਤ ਕਰਨਾ ਕਰ। ਕਿਉਂਕਿ ਦੁਨੀਆ ਦੇ ਲਾਹੇ ਵਿੱਚ ਕਦੇ ਘਾਟਾ ਪੈ ਗਿਆ, ਕਦੇ ਵਾਧਾ ਹੋ ਗਿਆ। ਦੁਨੀਆ ਦੇ ਜਿੰਨੇ ਵੀ ਮਾਇਕੀ ਪਦਾਰਥਾਂ ਦੇ ਲਾਭ ਹਨ, ਕੇਵਲ ਦੁਨੀਆ ਤੱਕ ਸੀਮਿਤ ਹਨ, ਤੇ ਪਰਮੇਸ਼ਰ ਦੇ ਨਾਮ ਜਪਣ ਦਾ ਲਾਹਾ ਇਹ ਲੋਕ ਪਰਲੋਕ ਵੀ ਸਹਾਇਕ ਹੁੰਦਾ ਹੈ। ਕਦੇ ਵੀ ਇਹਦੇ ਵਿੱਚ ਘਾਟਾ ਨਹੀਂ ਪੈਂਦਾ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਰਾਤ ਦਿਨ ਵਾਹਿਗੁਰੂ ਦੇ ਨਾਮ ਦੀ ਪ੍ਰਾਪਤੀ ਰੂਪ ਲਾਹੇ ਨੂੰ ਪਾਉਣਾ ਕਰ। ਗੁਰ ਦਾਤਾ ਦੇਵਨ ਹਾਰ। ਕਿਉਂਕਿ ਪੂਰਾ ਸਤਿਗੁਰੂ ਦਾਤਾਂ ਦੇਵਨ ਵਾਲਾ ਹੈ। ਮਹਾਰਾਜ ਸੱਚੇ ਪਾਤਸ਼ਾਹ ਦਾਤਾਂ ਦੇਣ ਵਾਲੇ ਸਮਰੱਥ ਹਨ। ਗੁਰੂ ਚਰਨਾਂ ਵਿੱਚੋਂ ਨਾਮ ਦੀ ਦਾਤ ਲੈ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਐਸੇ ਲਾਹੇ ਨੂੰ ਪ੍ਰਾਪਤ ਕਰ। ਮਨ ਬਾਣੀ ਸਰੀਰ ਕਰਕੇ ਹਰ ਸਮੇਂ ਰਾਤ ਦਿਨੇ ਵਾਹਿਗੁਰੂ ਦੇ ਜਾਪ ਜਪਣਾ ਕਰ। ਗੁਰਮੁਖ ਸਿੱਖ ਸੋਈ ਜਨ ਪਾਏ। ਪਰ ਹਜ਼ੂਰ ਕਹਿੰਦੇ ਹਨ, ਕੋਈ ਵਿਰਲੇ ਹੀ ਗੁਰਮੁਖ ਪਿਆਰੇ ਗੁਰਸਿੱਖ ਹਨ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦੀ ਦਾਤ ਨੂੰ ਪਾਇਆ ਹੈ। ਜਿਨ੍ਹਾਂ ਤੇ ਵਾਹਿਗੁਰੂ ਨੇ ਕਿਰਪਾ ਦੀ ਨਜ਼ਰ ਕਰ ਦਿੱਤੀ ਹੈ। ਆਮੇ ਅਦ੍ਰਿਸ਼ਟ ਸ਼ੁਭ ਕਰੈ, ਹਰੈ ਅਗ ਪਾਪ ਸਕਲ ਮਲ। ਉਹਨਾਂ ਦੇ ਅੰਦਰ ਦੇ ਪਾਪ, ਸਰੀਰ ਦੀ ਹੰਗਤਾ, ਪਦਾਰਥਾਂ ਦੀ ਮਮਤਾ ਸਾਰੀ ਪਰਮੇਸ਼ਰ ਨੇ ਮਿਟਾ ਦਿੱਤੀ ਹੈ। ਜਿਨ੍ਹਾਂ ਤੇ ਅੰਮ੍ਰਿਤਮਈ ਕਿਰਪਾ ਦ੍ਰਿਸ਼ਟੀ ਹੋ ਗਈ ਹੈ ਔਰ ਸਤਿਗੁਰਾਂ ਦੇ ਚਰਨਾਂ ਨਾਲ ਜੋੜ ਕਰਕੇ ਵਾਹਿਗੁਰੂ ਨੇ ਆਪਣੇ ਸਰੂਪ ਦੇ ਵਿੱਚ ਮਿਲਾਵਣਾ ਕੀਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਗੁਰਮੁਖ ਸਿੱਖ ਸੋਈ ਜਨ ਪਾਏ। ਜਨ ਉਹ ਸੇਵਕ ਗੁਰਮੁਖ ਪਿਆਰੇ ਜਿਹੜੇ ਮਨ ਬਾਣੀ ਸਰੀਰ ਕਰਕੇ ਸਤਿਗੁਰਾਂ ਦੇ ਸਨਮੁਖ ਰਹਿੰਦੇ ਹਨ। ਉਹ ਸਿੱਖ ਜਿਹੜੇ ਸਤਿਗੁਰੂ ਜੀ ਦੀ ਸਦਾ ਹੀ ਆਪਣੀ ਜ਼ਿੰਦਗੀ ਦੀ ਸਿੱਖਿਆ ਨੂੰ ਗ੍ਰਹਿਣ ਕਰਕੇ ਰੱਖਦੇ ਹੈ। ਗੁਰੂ ਕੀ ਸਿੱਖਿਆ ਅਨੁਸਾਰ ਸਤਿਗੁਰੂ ਜੀ ਦੇ ਵਚਨਾਂ ਨੂੰ ਆਪਣੇ ਹਿਰਦੇ ਅੰਦਰ ਧਾਰਨ ਕਰਕੇ ਜੀਵਨ ਨਿਰਵਾਹ ਕਰਦੇ ਹਨ। ਉਹ ਸਿੱਖ ਹਨ ਜਿਹੜੇ ਮਨ ਬਾਣੀ ਸਰੀਰ ਕਰਕੇ ਗੁਰੂ ਚਰਨਾਂ ਵਿੱਚ ਪੜੇ ਰਹਿੰਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰਾਂ ਨੇ ਉਹਨਾਂ ਸਿੱਖਾਂ ਦੇ ਸਭ ਤੋਂ ਵੱਡੇ ਭਾਗ ਉਚਾਰਨ ਕੀਤੇ ਹੈ ਗੁਰਬਾਣੀ ਵਿੱਚ, ਜਿਹੜੇ ਮਨ ਬਾਣੀ ਸਰੀਰ ਕਰਕੇ ਗੁਰੂ ਚਰਨਾਂ ਵਿੱਚ ਆਉਂਦੇ ਹਨ।
ਸਭ ਤੋਂ ਵੱਡੇ ਭਾਗ ਗੁਰ ਸਿੱਖਾਂ ਕੇ ਜੋ ਗੁਰ ਚਰਨੀ ਸਿੱਖ ਪੜ੍ਹਦੇ ਆ। ਕਿੰਨੇ ਵੱਡੇ ਭਾਗ ਹਨ ਗੁਰੂ ਚਰਨਾਂ ਵਿੱਚ ਬੈਠਣ ਦਾ ਸਾਧ ਸੰਗਤ ਜੀ ਸੁਭਾਗ ਪ੍ਰਾਪਤ ਹੋ ਰਿਹਾ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਜਿਹੜਾ ਸਿੱਖ ਗੁਰੂ ਕੀ ਸਿੱਖਿਆ ਨੂੰ ਆਪਣੇ ਅੰਦਰ ਧਾਰਨ ਕਰਦਾ ਹੈ, ਜਿਹੜਾ ਗੁਰਮੁਖ ਪਿਆਰਾ ਮਨ ਬਾਣੀ ਸਰੀਰ ਕਰਕੇ ਸਤਿਗੁਰਾਂ ਦੇ ਸਨਮੁਖ ਹੋ ਕਰਕੇ ਰਹਿੰਦਾ ਹੈ, ਜਿਹੜਾ ਜਨ ਪਰਮੇਸ਼ਰ ਦਾ ਦਾਸ ਬਣ ਕਰਕੇ ਰਹਿੰਦਾ ਹੈ, ਹੰਕਾਰ ਨੂੰ ਆਪਾ ਭਾਵ ਨੂੰ ਅਭਾਵ ਕਰਕੇ ਰਹਿੰਦਾ ਹੈ, ਪਰਮਾਤਮਾ ਦੀ ਉਹਨਾਂ ਤੇ ਕਿਰਪਾ ਦੀ ਨਜ਼ਰ ਹੋ ਜਾਂਦੀ ਹੈ। ਵਾਹਿਗੁਰੂ ਦੀ ਕਿਰਪਾ ਦੀ ਨਜ਼ਰ ਹੋਣੇ ਕਰਕੇ ਪਰਮੇਸ਼ਰ ਦੇ ਨਾਮ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ। ਕਾਇਆ ਮਹਿਲ ਮੰਦਰ ਘਰ ਹਰ ਕਾ। ਸਾਧ ਸੰਗਤ ਜੀ ਜੋ ਸਰੀਰ ਹੈ ਨਾ ਪੰਜਾਂ ਤੱਤਾਂ ਦਾ, ਇਹ ਪ੍ਰਮਾਤਮਾ ਦਾ ਘਰ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਦਾ ਅਸੀਂ ਬਚਨ ਪੜ੍ਹਦੇ ਹਾਂ, ਹਰ ਇੱਕ ਜੀਵ ਦੇ ਅੰਦਰ ਪ੍ਰਮਾਤਮਾ ਦਾ ਸਰੂਪ ਹੈ। ਸਤਿਗੁਰੂ ਜੀ ਦਾ ਬਚਨ ਆਉਂਦਾ, ਇਹੋ ਜਗ ਸੱਚੈ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਫਰਮਾਨ ਹੈ, ਕਹਿੰਦੇ ਇਹ ਸਾਰਾ ਜਗਤ ਪ੍ਰਮਾਤਮਾ ਦੀ ਕੋਠੜੀ ਹੈ। ਸੱਚੇ ਪਰਮੇਸ਼ਰ ਨੇ ਆਪਣਾ ਨਿਵਾਸ ਕੀਤਾ ਹੋਇਆ ਜਗਤ ਰੂਪ ਕੋਠੜੀ ਦੇ ਵਿੱਚ। ਹਰ ਇੱਕ ਘਟ ਦੇ ਅੰਦਰ ਪ੍ਰਮਾਤਮਾ ਜੋਤ ਰੂਪ ਹੋ ਕਰਕੇ ਚੌਂਕੜਾ ਲਗਾ ਕਰਕੇ ਬੈਠਾ ਹੈ। ਹਰ ਇੱਕ ਸਰੀਰ ਉਹ ਪ੍ਰਮਾਤਮਾ ਦਾ ਘਰ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸਾ ਉਹ ਵਾਹਿਗੁਰੂ ਦਾ ਸਰੂਪ ਹੈ। ਕਾਇਆ ਮਹਿਲ ਮੰਦਰ ਘਰ ਹਰ ਕਾ। ਮਹਿਲ ਨਾਮ ਹੈ ਸਰੂਪ ਦਾ। ਵਾਹਿਗੁਰੂ ਦਾ ਸਰੂਪ ਰੂਪੀ ਜੋ ਮਹਿਲ ਹੈ ਨਾ, ਇਹ ਸਰੀਰ ਮੰਦਰ ਦੇ ਅੰਦਰ ਹੈ। ਇਸ ਮਹਿ ਰਾਖੀ ਜੋਤ ਅਪਾਰ। ਜਿਸ ਸਰੀਰ ਦੇ ਅੰਦਰ ਪ੍ਰਮਾਤਮਾ ਨੇ ਹਿਰਦੇ ਘਰ ਦੇ ਵਿੱਚ ਪ੍ਰਮਾਤਮਾ ਨੇ ਅਪਾਰ ਆਪਣੀ ਜੋਤ ਟਿਕਾ ਕਰਕੇ ਰੱਖੀ ਹੈ, ਜਿਹਦੇ ਕੋਈ ਉਰਾਰ ਪਰ ਦਾ ਅੰਤ ਪੈਂਦਾ ਹੀ ਨਹੀਂ ਹੈ। ਜੋ ਜੋਤੀ ਸਰੂਪ ਪ੍ਰਮਾਤਮਾ ਹੈ, ਪਰੇ ਤੋਂ ਪਰੇ ਉਹ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦਾ ਸਰੂਪ ਹੈ। ਸ਼ਕਤੀ ਬਿਰਧੀ ਕਰਕੇ ਵੀ ਅਪਾਰ ਵਾਹਿਗੁਰੂ ਦਾ ਅੰਤ ਨਹੀਂ ਪੈਂਦਾ। ਨਾਨਕ ਗੁਰਮੁਖ ਮਹਿਲ ਬੁਲਾਈਐ। ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਜਿਸ ਜੀਵ ਰੂਪ ਸਖੀ ਤੇ ਕਿਰਪਾ ਕਰਦਾ ਹੈ, ਆਪਣੇ ਸਰੂਪ ਰੂਪੀ ਮਹਿਲ ਵਿੱਚ ਬੁਲਾਉਣਾ ਕਰਦਾ ਹੈ। ਉਹ ਹੀ ਗੁਰਮੁਖ ਪਿਆਰੇ ਪ੍ਰਮਾਤਮਾ ਦੇ ਸਰੂਪ ਵਿੱਚ ਮਿਲਦੇ ਹਨ, ਕਿਉਂਕਿ ਹਰੀ ਪ੍ਰਮਾਤਮਾ ਆਪ ਮਿਲਣ ਵਾਲਾ ਹੈ, ਆਪ ਪਰਮੇਸ਼ਰ ਕਿਰਪਾ ਕਰਨ ਵਾਲਾ ਹੈ। ਜਿਸ ਜੀਵ ਦੀ ਕਿਰਪਾ ਕਰ ਦਿੰਦਾ ਹੈ, ਗੁਰੂ ਚਰਨਾਂ ਦੇ ਨਾਲ ਜੋੜ ਕੇ ਗੁਰੂ ਸ਼ਬਦ ਦੀ ਕਮਾਈ ਕਰਵਾ ਕੇ ਪਰਮੇਸ਼ਰ ਆਪਣੇ ਸਰੂਪ ਦੀ ਅਭੇਦਤਾ ਕਰਵਾ ਦਿੰਦਾ ਹੈ। ਹਰ ਆਪੇ ਮੇਲਣਹਾਰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਐਸਾ ਪਰਮ ਪਿਤਾ ਪਰਮਾਤਮਾ ਦਾ ਸਰੂਪ ਹੈ, ਜੇ ਜੀਵ ਨੂੰ ਚਾਹੇ ਤਾਂ ਆਪਣੇ ਸਰੂਪ ਦੀ ਅਭੇਦਤਾ ਕਰਵਾ ਦਿੰਦਾ ਹੈ। ਜੇ ਪ੍ਰਮਾਤਮਾ ਚਾਹੇ ਤਾਂ ਆਪਣੇ ਸਰੂਪ ਤੋਂ ਵਿਛੋੜ ਕਰਕੇ ਫੇਰ ਸੰਸਾਰ ਜੰਗਲ ਦੇ ਬੀਆਬਾਨ ਵਿੱਚ ਜੀਵ ਨੂੰ ਜਨਮ ਦਿੰਦਾ ਹੈ। ਹਜ਼ੂਰ ਦਾ ਸੀ ਬਚਨ ਪੜ੍ਹਿਆ, ਇੱਕ ਨਾ ਹੁਕਮ ਸਮਾਏ ਦੇ ਇੱਕ ਨਾ ਹੁਕਮੇ ਕਰੇ ਵਿਨਾਸ਼। ਇਹ ਕਹਿੰਦੇ ਪ੍ਰਮਾਤਮਾ ਨੇ ਹਰ ਇੱਕ ਘਟ ਦੇ ਅੰਦਰ ਆਪਣਾ ਨਿਵਾਸ ਕੀਤਾ ਹੈ, ਆਪਣੇ ਹੁਕਮ ਅਨੁਸਾਰ ਇੱਕ ਨਾ ਨੂੰ ਆਪਣੇ ਸਰੂਪ ਦੇ ਵਿੱਚ ਸਮਾ ਲੈਂਦਾ ਹੈ। ਇੱਕ ਨਾ ਹੁਕਮੇ ਕਰੇ ਵਿਨਾਸ਼, ਤੇ ਇੱਕ ਉਹ ਵੀ ਸੰਸਾਰ ਦੇ ਪਾਮਰ ਸਾਖਤ ਬੇਮੁਖ ਜੀਵ ਹਨ, ਜਿਨ੍ਹਾਂ ਨੂੰ ਪਰਮੇਸ਼ਰ ਆਪਣੇ ਸਰੂਪ ਤੋਂ ਸਦਾ ਵਿਛੋੜ ਕਰਕੇ ਰੱਖਦਾ ਹੈ। ਬਾਰ-ਬਾਰ ਜਗਤ ਦੇ ਅੰਦਰ ਖੱਜਲ ਖਵਾਰ ਕਰਦਾ ਹੈ, 84 ਦੇ ਗੇੜੇ ਵਿੱਚ ਪਾ ਦਿੰਦਾ ਹੈ। ਇਹ ਪਰਮਾਤਮਾ ਦੀ ਰਹਿਮਤ ਹੈ, ਜਿਨ੍ਹਾਂ ਗੁਰਮੁਖਾਂ ਤੇ ਵਾਹਿਗੁਰੂ ਦੀ ਕਿਰਪਾ ਦੀ ਨਜ਼ਰ ਹੋ ਜਾਂਦੀ ਹੈ। ਹਜ਼ੂਰ ਕਹਿੰਦੇ ਉਹ ਸ਼ਬਦ ਦੀ ਕਮਾਈ ਕਰਕੇ ਵਾਹਿਗੁਰੂ ਦੀ ਅਭੇਦਤਾ ਪਾ ਲੈਂਦੇ ਹਨ। ਮਹੱਲਾ ਪਹਿਲਾ ਘਰ ਦੂਜਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਦੂਸਰੇ ਸੁਰ ਤਾਲ ਦੇ ਵਿੱਚ ਸਤਿਗੁਰੂ ਜੀ ਸ਼ਬਦ ਉਚਾਰਨ ਕਰ ਰਹੇ ਨੇ। ਪਹਿਲੇ ਜੋ ਸ਼ਬਦ ਸਨ ਪਹਿਲੇ ਸੁਰ ਤਾਲ ਵਿੱਚ ਸਨ, ਦੂਸਰੇ ਸੁਰ ਤਾਲ ਵਿੱਚ ਹੁਣ ਸ਼ਬਦਾਂ ਦੀ ਪ੍ਰਾਰੰਭਤਾ ਕਰਦੇ ਨੇ। ਇੱਕ ਅਦਵੈਤ ਸਰੂਪ ਹੈ, ਓੰਕਾਰ ਸਾਰੀ ਸ੍ਰਿਸ਼ਟੀ ਦਾ ਪਾਲਣਹਾਰਾ ਹੈ। ਉਸ ਵਾਹਿਗੁਰੂ ਨੂੰ ਸਤਿਗੁਰਾਂ ਦੀ ਕਿਰਪਾ ਦੁਆਰਾ ਪਾਇਆ ਜਾਂਦਾ ਹੈ। ਪਾਣੀ ਜਾਣੈ ਜਾਤ। ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਦੇ ਕੋਲ ਇੱਕ ਪੰਡਿਤ ਚੱਲ ਕੇ ਆਇਆ। ਕਹਿਣ ਲੱਗਾ, ਮਹਾਰਾਜ ਅਸੀਂ ਵੇਦ ਸ਼ਾਸਤਰ ਪੜ੍ਹਦੇ ਤਾਂ ਹਾਂ,
ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਪਰਮਾਤਮਾ ਦਿਸਦਾ ਨਹੀਂ ਹੈ। ਉਹ ਕਿਹੋ ਜਿਹਾ ਉਹਦਾ ਪਰਮਾਤਮਾ ਦਾ ਸਰੂਪ ਹੈ, ਕਿਹੜੀ ਉਹਦੀ ਜਾਤ ਹੈ, ਕਿਹੜੀ ਬਾਤ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਨਿਰਗੁਣ ਸਰੂਪ ਦੇ ਵਿੱਚ ਕੋਈ ਕਥਨ ਕੀਤਾ ਹੀ ਨਹੀਂ ਜਾ ਸਕਦਾ। ਪਰਮਾਤਮਾ ਤੇਰੀ ਜਾਤ ਕਿਹੜੀ ਹੈ, ਇਹ ਪਰਮੇਸ਼ਰ ਤੇਰਾ ਨਾਮ ਹੈ, ਇਹ ਤੇਰੀ ਬਾਤ ਹੈ, ਇਹ ਇੱਦਾਂ ਦਾ ਤੇਰਾ ਰੂਪ ਰੰਗ ਹੈ, ਇਹ ਕਥਨ ਕੀਤਾ ਹੀ ਨਹੀਂ ਜਾ ਸਕਦਾ ਨਿਰਗੁਣ ਸਰੂਪ ਦੇ ਵਿੱਚ। ਤੇ ਸਰਗੁਣ ਸਰੂਪ ਸਾਰੀ ਸ੍ਰਿਸ਼ਟੀ ਇਹ ਪਰਮਾਤਮਾ ਦਾ ਹੀ ਸਰੂਪ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਉਦਾਹਰਨ ਦੇ ਕਰਕੇ ਫਰਮਾਨ ਕਰਦੇ ਨੇ, ਪਵਨ ਪਾਣੀ ਜਾਣੈ ਜਾਤ। ਜਿਵੇਂ ਕਹਿੰਦੇ ਹਨ ਕਿ ਸੰਸਾਰ ਦੇ ਅੰਦਰ ਕਹੇ ਕਿ ਪੌਣ ਕਿਹੋ ਜਿਹੀ ਹੈ, ਪਾਣੀ ਕਿਹੋ ਜਿਹਾ ਹੈ, ਔਰ ਇਹਨਾਂ ਦੇ ਬਾਬਤ ਸੰਸਾਰ ਦੇ ਇਹਨਾਂ ਦੀ ਜਾਤ ਕਿਹੜੀ ਹੈ। ਕਹਿੰਦੇ ਹਵਾ ਦੀ ਜਾਤੀ ਕਿਹੜੀ ਹੈ, ਪਾਣੀ ਦੀ ਜਾਤ ਕਿਹੜੀ ਹੈ, ਇਹਦੇ ਬਾਬਤ ਜਿਵੇਂ ਕੋਈ ਕਥਨ ਨਹੀਂ ਕਰ ਸਕਦਾ ਹੈ। ਕਾਇਆ ਅਗਨ ਕਰੇ ਨਿਭਰਾਤ। ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਾਇਆ ਸਰੀਰ ਦੇ ਅੰਦਰ ਜਿਹੜੀ ਅਗਨੀ ਹੈ ਨਾ ਤਰ੍ਹਾਂ ਤਰ੍ਹਾਂ ਦੀ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹਦੇ ਬਾਬਤ ਕਿਵੇਂ ਕੋਈ ਕਥਨ ਕਰ ਸਕਦਾ ਹੈ। ਨਿਭਰਾਂਤ ਅਥਵਾ ਹੇ ਪੰਡਿਤ, ਹੇ ਵਿਦਵਾਨ ਜਨ, ਪਵਨ ਪਾਣੀ ਜਾਣੈ ਜਾਤ। ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰਮਾਤਮਾ ਪੌਣ ਰੂਪ ਹੋ ਕਰਕੇ ਵੀ ਵਰਤ ਰਿਹਾ ਹੈ, ਜਲ ਪਾਣੀ ਰੂਪ ਹੋ ਕਰਕੇ ਵੀ ਪਰਮੇਸ਼ਰ ਵਰਤ ਰਿਹਾ ਹੈ। ਤੇ ਕਿਵੇਂ ਕੋਈ ਪਰਮਾਤਮਾ ਦੇ ਸਰੂਪ ਨੂੰ ਕਥਨ ਕਰ ਸਕਦਾ ਹੈ? ਕੋਈ ਕਥਨ ਨਹੀਂ ਕਰ ਸਕਦਾ ਕਿ ਇਕੱਲਾ ਪਾਣੀ ਰੂਪ ਹੈ ਜਾਂ ਫਿਰ ਇਕੱਲਾ ਪੌਣ ਰੂਪ ਹੈ। ਉਹ ਤਾਂ ਜਲ ਥਲ ਮਹੀਲ ਪੂਰਿਆ ਸੁਆਮੀ ਸਿਰਜਣਹਾਰ। ਜਲਾਂ ਵਿੱਚ ਵੀ, ਥਲਾਂ ਵਿੱਚ ਵੀ, ਧਰਤੀ ਆਕਾਸ਼ ਸਭ ਥਾਵਾਂ ਤੇ ਪਰਮੇਸ਼ਰ ਦਾ ਸਰੂਪ ਵਰਤ ਰਿਹਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਾਇਆ ਅਗਨ, ਇਹ ਸਰੀਰ ਦੇ ਅੰਦਰ ਜਿਹੜੀ ਤ੍ਰਿਸ਼ਨਾ ਰੂਪੀ ਅੱਗ ਲਟ ਲਟ ਕਰਦੀ ਹੋਈ ਬਣ ਰਹੀ ਹੈ, ਇਹਨੂੰ ਅਗਨ ਕਰੇ ਨਿਭਰਾਂਤ। ਇਹਦੇ ਕਰਕੇ ਕਹਿੰਦੇ ਭ੍ਰਾਂਤੀ ਮਨ ਦੇ ਵਿੱਚ ਵਿਸ਼ੇਸ਼ ਕਰਕੇ ਪੈਦਾ ਹੁੰਦੀ ਹੈ। ਭ੍ਰਾਂਤੀ ਤੋਂ ਭਾਵ ਈਰਖਾ ਕਰਨੀ, ਸੰਸਾਰ ਦੇ ਜੀਵਾਂ ਨੂੰ ਤਰ੍ਹਾਂ ਤਰ੍ਹਾਂ ਕਰਕੇ ਜਾਣਨਾ, ਜੀਵਾਂ ਵਿੱਚ ਭੇਦ ਭਾਵ ਕਥਨ ਕਰਦੇ ਰਹਿਣਾ ਕਿ ਇਹ ਬੰਦਾ ਪਾਪੀ ਹੈ, ਇਹ ਪੁੰਨੀ ਹੈ, ਇਹ ਗੁਰਮੁਖ ਹੈ, ਇਹ ਮਨਮੁਖ ਹੈ। ਇੱਦਾਂ ਭੇਦ ਭਾਵ ਕਥਨ ਕਰਦੇ ਰਹਿਣਾ। ਐਸੀ ਜਿਹੜੀ ਵਿਸ਼ੇਸ਼ ਕਰਕੇ ਭ੍ਰਾਂਤੀ ਹੈ ਉਹਨਾਂ ਨੂੰ ਵਿਸ਼ੇਸ਼ ਕਰਕੇ ਉਹਨੂੰ ਤਿਆਗਣਾ। ਅੰਦਰ ਦੀ ਤ੍ਰਿਸ਼ਨਾ ਰੂਪੀ ਅੱਗ ਜਿਹੜੀ ਲਟ ਲਟ ਕਰਦੀ ਹੋਈ ਬਲਦੀ, ਉਹਨੂੰ ਵਾਹਿਗੁਰੂ ਦੇ ਨਾਮ ਰੂਪੀ ਜਲ ਦੁਆਰਾ ਬੁਝਾਉਣਾ ਕਰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਜੀਵ ਦਾ ਜਨਮ ਹੁੰਦਾ ਹੈ ਨਾ, ਭਾਵ ਜਿਸ ਪਰਮਾਤਮਾ ਦੀ ਇਹ ਜੀਵ ਅੰਸ਼ ਹੈ, ਜੇ ਉਸ ਅਕਾਲ ਪੁਰਖ ਵਾਹਿਗੁਰੂ ਪਿਆਰੇ ਪਰਮਾਤਮਾ ਦੇ ਸਰੂਪ ਰੂਪੀ ਥਾਂ ਨੂੰ ਜਾਣ ਲੈਣਾ ਕਰੇ। ਸੁਰਤਾ ਪੰਡਿਤ ਤਾਕਾ ਨਾਉ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਅਸਲ ਦੇ ਵਿੱਚ ਉਹਦਾ ਨਾਮ ਹੀ ਪੰਡਿਤ ਹੈ, ਵਿਦਵਾਨ ਹੈ, ਸੱਚਾ ਵਿਦਵਾਨ ਹੈ, ਜੋ ਆਪਣੇ ਮੂਲ ਸਰੂਪ ਦੀ ਪਹਿਚਾਣ ਕਰ ਲੈਂਦਾ ਹੈ। ਸੁਰਤਾ ਸੋ ਰੱਤਾ, ਵਿਸ਼ੇਸ਼ ਕਰਕੇ ਪਰਮਾਤਮਾ ਦੇ ਪਿਆਰ ਦੇ ਵਿੱਚ ਰੱਤਾ ਉਹ ਵਿਦਵਾਨ ਹੈ ਜੋ ਆਪਣੇ ਮੂਲ ਦੀ ਪਹਿਚਾਣ ਕਰਦਾ ਹੈ, ਜੋ ਆਪਣੀ ਅੰਸ਼ ਨੂੰ ਪਹਿਚਾਣਦਾ ਹੈ ਕਿ ਇਹ ਮਨਾ ਮੈਂ ਤਾਂ ਪਰਮਾਤਮਾ ਦੀ ਅੰਸ਼ ਹਾਂ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਸਲ ਦੇ ਵਿੱਚ ਉਹ ਹੀ ਵਿਸ਼ੇਸ਼ ਕਰਕੇ ਰੱਤਾ ਹੋਇਆ ਪੰਡਿਤ ਹੈ। ਫਿਰ ਕਹਿਣ ਲੱਗੇ ਮਹਾਰਾਜ ਉਹ ਗੋਬਿੰਦ ਮਾਲਕ ਦੇ ਕੋਈ ਗੁਣ ਤਾਂ ਕਥਨ ਕਰੋ। ਸਤਿਗੁਰੂ ਜੀ ਕਹਿੰਦੇ ਹਨ, ਹੇ ਮਾਏ, ਹੇ ਬੰਦਗੀ ਕਰਨ ਵਾਲੇ ਸਤਿਪੁਰਸ਼ੋ, ਉਸ ਅਕਾਲ ਪੁਰਖ ਵਾਹਿਗੁਰੂ ਪਿਆਰੇ ਪਰਮਾਤਮਾ ਦੇ ਗੋਬਿੰਦ ਦੇ ਗੁਣਾਂ ਨੂੰ ਜਾਣਿਆ ਨਹੀਂ ਜਾ ਸਕਦਾ, ਜੋ ਸ੍ਰਿਸ਼ਟੀ ਦੀ ਪਾਲਣਾ ਕਰਦਾ, ਕਿਵੇਂ ਜੀਵਾਂ ਨੂੰ ਪੈਦਾ ਕਰਦਾ, ਕਿਹੜੇ ਕਿਹੜੇ ਢੰਗਾਂ ਦੇ ਨਾਲ ਬਹਾਨੇ ਬਣਾ ਕਰਕੇ ਪਰਮੇਸ਼ਰ ਦਾਤਾਂ ਦਿੰਦਾ, ਕਿਵੇਂ ਕਿਵੇਂ ਜੀਵਾਂ ਤੋਂ ਦਾਤਾਂ ਖੋਹਦਾ। ਇਹ ਪਰਮਾਤਮਾ ਦੇ ਐਸੇ ਗੁਣਾਂ ਨੂੰ ਕੋਈ ਕਥਨ ਨਹੀਂ ਕਰ ਸਕਦਾ, ਕਿਉਂਕਿ ਆਪ ਹੀ ਕਰਤਾ, ਆਪ ਹੀ ਭਰਤਾ ਤੇ ਆਪ ਹੀ ਪਰਮਾਤਮਾ ਹਰਤਾ ਹੈ। ਆਪ ਹੀ ਪੈਦਾ ਕਰਦਾ, ਆਪੇ ਹੀ ਪਰਵਰਿਸ਼ ਕਰਦਾ, ਆਪ ਹੀ ਜੀਵਾਂ ਨੂੰ ਲੈਤਾ ਕਰਨ ਵਾਲਾ ਹੈ। ਐਸਾ ਪਰਮੇਸ਼ਰ ਦਾ ਸਰੂਪ ਹੈ। ਕਿਵੇਂ ਉਸ ਵਾਹਿਗੁਰੂ ਦੇ ਗੁਣਾਂ ਨੂੰ ਕਥਨ ਕਰ ਲੈਣਾ ਕਰੀਏ? ਉਸ ਵਾਹਿਗੁਰੂ ਦੇ ਗੁਣ ਬੇਅੰਤ ਹਨ। ਬੇਅੰਤ ਗੁਣਾਂ ਨੂੰ ਕੋਈ ਸਮਗਰ ਗੁਣਾਂ ਨੂੰ ਜਾਣ ਨਹੀਂ ਸਕਦਾ। ਜਿਵੇਂ ਕਹਿੰਦੇ ਹਨ ਕਿ ਅਣਡਿੱਠਾ, ਕੁਝ ਨਾ ਦੇਖਿਆ ਹੋਵੇ ਤੇ ਉਹਦੇ ਬਾਬਤ ਕੁਝ ਕਥਨ ਨਹੀਂ ਕੀਤਾ ਜਾ ਸਕਦਾ। ਜਿਹਨੂੰ ਨਾ ਦੇਖਿਆ ਹੋਵੇ ਕਿਵੇਂ ਕੋਈ ਦਾਅਵੇ ਦੇ ਨਾਲ ਆਖ ਸਕੇਗਾ ਕਿ ਇਹੋ ਹੀ ਹੈ? ਇਸੇ ਤਰ੍ਹਾਂ ਦਾ ਹੈ
ਇੰਨੇ ਕੁ ਇਹਦੇ ਗੁਣ ਹਨ। ਉਹ ਪ੍ਰਮਾਤਮਾ ਅਪਾਰ ਗੁਣਾਂ ਵਾਲਾ ਹੈ। ਉਸ ਵਾਹਿਗੁਰੂ ਦੇ ਗੁਣਾਂ ਨੂੰ ਕੋਈ ਕਥਨ ਨਹੀਂ ਕਰ ਸਕਦਾ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਣਜੀਠਾ ਨਾ ਦੇਖਣੇ ਕਰਕੇ ਪਰਮੇਸ਼ਰ ਦੇ ਗੁਣਾਂ ਨੂੰ ਨਹੀਂ ਕੋਈ ਕਥਨ ਕਰ ਸਕਦਾ। ਗਰੀਬ ਨਵਾਜ ਸਤਿਗੁਰੂ ਪਾਤਸ਼ਾਹ ਕਹਿੰਦੇ ਅਣਜੀਠਾ ਕਿਛ ਕਹਿਣ ਨਾ ਜਾਏ। ਉਸ ਬਾਬਤ ਜੇ ਕਹੇ ਕਿ ਮੈਂ ਸਮਗਰ ਗੁਣਾਂ ਨੂੰ ਗਾ ਸਕਦਾ ਹਾਂ, ਪਰ ਇਹ ਜੀਵ ਤੇਰੇ ਮਨ ਦਾ ਭੁਲੇਖਾ ਹੈ। ਜਿੰਨੀ ਜ਼ਿੰਦਗੀ ਤੈਨੂੰ ਪਰਮਾਤਮਾ ਨੇ ਦਿੱਤੀ ਹੈ, ਇਹ ਸਾਰੀ ਜ਼ਿੰਦਗੀ ਪੂਰੀ ਹੋ ਜਾਵੇਗੀ, ਪਰ ਪਰਮਾਤਮਾ ਨੂੰ ਸਮਗਰ ਤੂੰ ਆਖ ਨਹੀਂ ਸਕੇਗਾ। ਕਿਆ ਕਰ ਆਖ ਬਖਾਣੀਐ ਮਾਏ। ਕਿਵੇਂ ਕਿਸ ਢੰਗ ਦੇ ਨਾਲ ਮਾਏ ਹੀ ਮਹਾਤਮਾ ਰੂਪ ਸਖੀਓ ਉਸ ਪਰਮਾਤਮਾ ਨੂੰ ਕਹਿ ਸਕਦੇ ਹਾਂ। ਭਾਵ ਕਿਵੇਂ ਦਾਵਾ ਕੋਈ ਕਰ ਸਕਦਾ ਕਿ ਮੈਂ ਪਰਮੇਸ਼ਰ ਦੇ ਗੁਣਾਂ ਨੂੰ ਗਾ ਸਕਦਾ। ਇਹ ਬੇਸਮਝੀ ਹੈ। ਵਿਸਰਾਮ ਦੇ ਕੇ ਸਤਿਗੁਰੂ ਜੀ ਫਰਮਾਨ ਕਰਦੇ ਹਨ। ਗਰੀਬ ਨਵਾਜ ਸਤਿਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਸਭ ਤੋਂ ਉੱਚਾ ਅਸਮਾਨ ਹੈ। ਉਦਾਹਰਨ ਦੇ ਕਰਕੇ ਸਤਿਗੁਰਾਂ ਨੇ ਫਰਮਾਨ ਕੀਤਾ ਕਿ ਉੱਪਰ ਸਭ ਤੋਂ ਅਸਮਾਨ ਹੈ ਨਾ ਕਿੰਨਾ ਉੱਚਾ ਹੈ। ਸਾਰੇ ਥਾਵਾਂ ਤੇ ਸਾਨੂੰ ਨਜ਼ਰ ਆਉਂਦਾ ਹੈ। ਕਿਸੇ ਵੀ ਦੇਸ਼ਾਂ ਵਿਦੇਸ਼ਾਂ ਵਿੱਚ ਕਿਸੇ ਵੀ ਥਾਂ ਤੇ ਚਲੇ ਜਾਈਏ, ਦੂਰ ਦੂਰ ਤੱਕ ਸਭ ਥਾਵਾਂ ਤੇ ਅਸਮਾਨ ਸਾਨੂੰ ਨਜ਼ਰ ਆਉਂਦਾ ਹੈ। ਪਰ ਹਜੂਰ ਕਹਿੰਦੇ ਪਰਮਾਤਮਾ ਅਸਮਾਨ ਤੋਂ ਵੀ ਪਰੇ ਹੈ। ਜੇ ਕਹੇ ਕਿ ਅਸਮਾਨ ਜਿੱਥੇ ਹੈ ਉੱਥੇ ਪਰਮਾਤਮਾ ਵਸਦਾ ਹੋਵੇਗਾ, ਨਹੀਂ ਸਾਧ ਸੰਗਤ ਜੀ। ਆਕਾਸ਼ ਦੇ ਵਿੱਚ ਚੰਦਰਮਾ ਤਾਰਿਆਂ ਦੀ ਖੋਜ ਕਰਨ ਦੇ ਵਾਸਤੇ ਕਿੰਨੇ ਕਿੰਨੇ ਸਾਇੰਟਿਸਟ ਵਿਗਿਆਨੀ ਵੀ ਗਏ ਹੈ, ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਆਕਾਸ਼ ਤਾਂ ਕੀ ਇੱਕ ਨਹੀਂ ਲੱਖਾਂ ਹੀ ਆਕਾਸ਼ ਲੱਖਾਂ ਹੀ ਪਤਾਰੇ ਹੈ। ਪਰਮਾਤਮਾ ਉਹਨਾਂ ਤੋਂ ਵੀ ਪਰੇ ਹੈ। ਫਿਰ ਜਿੰਨੀਆਂ ਕੋਈ ਦੈਵੀ ਸ਼ਕਤੀਆਂ ਹਨ, ਆਕਾਸ਼ ਦੇ ਵਿੱਚ ਉੱਡਣ ਵਾਲੀਆਂ ਸ਼ਕਤੀਆਂ ਨੇ, ਤੇ ਪਿਆਲ ਨਾਮ ਪਤਾਲ ਦਾ ਹੈ। ਲੱਖਾਂ ਹੀ ਪਤਾਲ ਹੈ, ਉਹਨਾਂ ਤੋਂ ਵੀ ਪਰਮਾਤਮਾ ਪਰੇ ਹੈ। ਕਿਉਂਕਿ ਸੰਸਾਰ ਦੇ ਵੱਖੋ ਵੱਖਰੇ ਮਤ ਭੇਦ ਹਨ। ਕੋਈ ਕਹਿੰਦਾ ਜੀ ਪਰਮਾਤਮਾ ਪਤਾਲ ਦੇ ਵਿੱਚ ਵਸਦਾ ਹੈ, ਕੋਈ ਕਹਿੰਦਾ ਜੀ ਸਤਵੇਂ ਆਕਾਸ਼ ਦੇ ਵਿੱਚ ਵਸਦਾ ਹੈ, ਕੋਈ ਕਹਿੰਦਾ ਜੀ ਸ਼ੇਸ਼ ਨਾਗ ਦੀ ਸਤ੍ਹਾ ਤੇ ਵਸਦਾ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਪਰਮਾਤਮਾ ਇੱਕ ਥਾਂ ਤੇ ਵਸਣ ਵਾਲਾ ਨਹੀਂ ਹੈ। ਜਹ ਜਹ ਪੇਖੋ ਤਹ ਹਜੂਰ ਦੂਰ ਕਤਹੁ ਨਾ ਜਾਈ। ਰੱਬ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ। ਐਸਾ ਪਰਮਾਤਮਾ ਦਾ ਸਰੂਪ ਹੈ। ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਉੱਪਰ ਦਰ ਅਸਮਾਨ ਪਿਆਲ। ਉਹ ਵਾਹਿਗੁਰੂ ਦਾ ਸਰੂਪ ਰੂਪੀ ਜਿਹੜਾ ਦਰ ਹੈ ਨਾ, ਅਸਮਾਨ ਆਕਾਸ਼ਾਂ ਤੋਂ ਪਿਆਲ ਪਤਾਲਾਂ ਤੋਂ ਵੀ ਪਰੇ ਤੋਂ ਪਰੇ ਹੈ। ਜੋ ਕਰ ਕਹੀਏ ਦੇਹੁ ਵਿਚਾਰ। ਫਿਰ ਇਹ ਪੰਡਿਤ ਵਿਦਵਾਨ ਤੂੰ ਵੀ ਆਪਣੀ ਵਿਚਾਰ ਦੇਣਾ ਕਰ। ਕਿਹੜੇ ਢੰਗ ਦੇ ਨਾਲ ਉਹ ਪਰਮਾਤਮਾ ਨੂੰ ਕਹਿਆ ਜਾ ਸਕਦਾ ਹੈ ਕਿ ਪਰਮਾਤਮਾ ਇੱਥੇ ਹੀ ਵਸਦਾ ਹੈ, ਪਰਮਾਤਮਾ ਇਸ ਪਤਾਲ ਦੇ ਵਿੱਚ ਰਹਿੰਦਾ, ਇਸ ਆਕਾਸ਼ ਦੇ ਵਿੱਚ ਰਹਿੰਦਾ ਹੈ। ਇਸ ਬਾਬਤ ਕਥਨ ਕੀਤਾ ਹੀ ਨਹੀਂ ਜਾ ਸਕਦਾ। ਹਜੂਰ ਹੋਰ ਵੀ ਉਦਾਹਰਣ ਦੇ ਕਰਕੇ ਵਚਨ ਕਰਦੇ ਹਨ। ਕਹਿੰਦੇ ਕਿ ਆਪਣੀ ਜੇਬਾ ਜ਼ੁਬਾਨ ਤੋਂ ਬਿਨਾਂ ਜਿਹੜਾ ਕੋਈ ਆਪਣੇ ਹਿਰਦੇ ਦੇ ਵਿੱਚ ਕੋਈ ਮੰਤਰ ਪੜ੍ਹਦਾ ਹੋਵੇ, ਕੋਈ ਜਾਣੇ ਕੈਸਾ ਨਾਮ। ਤੇ ਕੋਈ ਕੀ ਜਾਣ ਸਕਦਾ ਹੈ ਕਿ ਕਿਹੜਾ ਨਾਮ ਇਹ ਆਪਣੇ ਅੰਦਰ ਪੜ੍ਹਦਾ ਪਿਆ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੋਈ ਅੰਤਰਜਾਮੀ ਤੇ ਹੈ ਨਹੀਂ ਹੈ ਜਿਹੜਾ ਅੰਦਰ ਦੀ ਗੱਲ ਨੂੰ ਬੁੱਝ ਲਵੇਗਾ। ਉਦਾਹਰਣ ਦੇ ਕਰਕੇ ਰੂਪਕ ਅਲੰਕਾਰ ਬਣਾ ਕੇ ਸਤਿਗੁਰੂ ਜੀ ਕਹਿੰਦੇ ਹਨ ਕਿ ਜੀਵ ਆਪਣੇ ਅੰਦਰ ਕੋਈ ਨਾ ਕੋਈ ਮੰਤਰ ਪੜ੍ਹਦਾ ਹੈ, ਬਾਹਰਲੇ ਨੂੰ ਕੀ ਪਤਾ ਕਿ ਆਪਣੇ ਅੰਦਰ ਕੀ ਪੜ੍ਹਦਾ ਪਿਆ ਹੈ। ਇਵੇਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਗੁਪਤ ਰੂਪ ਹੋ ਕਰਕੇ ਸਭ ਜੀਵਾਂ ਦੇ ਅੰਦਰ ਵਰਤ ਰਿਹਾ ਹੈ। ਜਿਹੜਾ ਬਾਹਰੀ ਤਲ ਤੇ ਬੁੱਧੀ ਤਲ ਤੇ ਜ਼ਿੰਦਗੀ ਜਿਉਣ ਵਾਲਾ ਜੀਵ ਹੈ, ਉਹਨੂੰ ਕੀ ਪਤਾ ਲੱਗਦਾ ਹੈ ਕਿ ਪ੍ਰਮਾਤਮਾ ਮੇਰੇ ਹਿਰਦੇ ਘਰ ਦੇ ਅੰਦਰ ਹੈ। ਸਭ ਤੋਂ ਸ਼੍ਰੋਮਣੀ ਮੰਤਰ ਰੂਪ ਹੋ ਕਰਕੇ ਪ੍ਰਮਾਤਮਾ ਮੇਰੇ ਅੰਦਰ ਹੀ ਵਰਤ ਰਿਹਾ ਹੈ। ਇਹ ਸੰਸਾਰ ਦੇ ਅੰਦਰ ਜਿਹੜਾ ਮਨੁੱਖ ਕਥਨ ਕਰਦਾ ਹੈ, ਬਦਨੀ ਫਿਰ ਬਦ ਫੈਲੀਆਂ ਕਰਦਾ ਹੈ ਤੇ ਬਦਨੀ ਸੰਸਾਰ ਦੇ ਝਗੜੇ ਆਦਿ ਕਰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ ਕਥਨੀ ਬਦਨੀ ਰਹਿ ਨਿਭਰਾਂਤ। ਨਿਭਰਾਂਤ ਵਿਸ਼ੇਸ਼ ਕਰਕੇ ਜਿਹੜਾ ਭ੍ਰਾਂਤੀਆਂ ਵਿੱਚ ਰਹਿਣਾ ਕਰਦਾ, ਵਿਸ਼ੇਸ਼ ਕਰਕੇ ਈਰਖਾ ਆਦਿਕ ਵਿਕਾਰਾਂ ਵਿੱਚ ਰਹਿੰਦਾ ਹੈ। ਸੋ
ਬੁੱਝੈ ਹੋਵੇ ਜਿਸ ਤਾਤ। ਅਥਵਾ ਕੇਵਲ ਕਥਨ ਕਰਨ ਦੇ ਨਾਲ, ਸੰਸਾਰ ਦੇ ਝਗੜੇ ਕਰਨੇ ਦੇ ਨਾਲ ਕੇਵਲ ਈਰਖਾ ਮਨ ਵਿੱਚ ਪੈਦਾ ਹੁੰਦੀ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੋ ਬੁੱਝੈ ਹੋਵੇ ਜਿਸ ਦਾਤ। ਵਾਹਿਗੁਰੂ ਦੀ ਜਿਨ੍ਹਾਂ ਨੂੰ ਦਾਤ ਮਿਲ ਜਾਂਦੀ ਹੈ ਨਾ, ਉਹ ਹੀ ਗੁਰਮੁਖ ਪਿਆਰਾ ਪਰਮਾਤਮਾ ਦੇ ਸਰੂਪ ਨੂੰ ਬੁੱਝਦਾ ਹੈ। ਤਿਸ ਇਹ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਵਾਹਿਗੁਰੂ ਦੀ ਬਖਸ਼ਿਸ਼ ਕਰਕੇ, ਪ੍ਰਸੰਨਤਾ ਕਰਕੇ ਹੀ ਪ੍ਰਮਾਤਮਾ ਦੇ ਸਰੂਪ ਨੂੰ ਬੁੱਝਿਆ ਜਾਂਦਾ ਹੈ। ਅੰਤਰ ਰਹਿ ਲਿਵ ਲਾਏ। ਜੋ ਗੁਰਮੁਖ ਪਿਆਰੇ ਰਾਤ ਦਿਨ ਆਪਣੇ ਹਿਰਦਿਓਂ ਪਰਮੇਸ਼ਰ ਦੇ ਚਰਨਾਂ ਵਿੱਚ ਲਿਵ ਲਾ ਕੇ ਰੱਖਦੇ ਹਨ। ਕੋਈ ਪੁਰਖ ਜੇ ਸੱਚ ਸਮਾਏ। ਸਤਿਗੁਰੂ ਜੀ ਕਹਿੰਦੇ ਉਹ ਸੱਚੇ ਪੁਰਖ ਸਰੂਪ ਹਨ ਜਿਨ੍ਹਾਂ ਨੇ ਸੱਚੇ ਪਰਮਾਤਮਾ ਵਿੱਚ ਸਮਾਉਣਾ ਹੋਇਆ ਹੈ। ਸੋਈ ਪੁਰਖ, ਉਹ ਜਾਣੋ ਕਿ ਪੁਰਖ ਪਰਮਾਤਮਾ ਦਾ ਹੀ ਸਰੂਪ ਹਨ, ਜਿਨ੍ਹਾਂ ਨੇ ਵਾਹਿਗੁਰੂ ਪਰਮਾਤਮਾ ਦੇ ਵਿੱਚ ਸੁਰਤ ਕਰਕੇ ਸਮਾਉਣਾ ਹੋ ਗਿਆ ਹੈ। ਜਾਤ ਕੁਲੀਨ ਸੇਵਕ ਜੇ ਹੋਏ। ਕੁਲੀਨ ਦਾ ਆਖਰੀ ਅਰਥ ਹੈ ਖੋਟਾ ਲੀਨ, ਭਾਵ ਕਿ ਖੋਟੀ ਜਾਤ ਹੈ, ਭਾਵੇਂ ਨੀਵੀਂ ਜਾਤ ਹੈ। ਨੀਚ ਜਾਤ ਦੇ ਵਿੱਚ ਵੀ ਭਾਵੇਂ ਕਿਸੇ ਜੀਵ ਦਾ ਜਨਮ ਹੋਇਆ ਹੈ, ਪਰ ਸੇਵਕ ਜੇ ਹੋਏ, ਜੇ ਪਰਮਾਤਮਾ ਦਾ ਸੇਵਕ ਬਣ ਜਾਂਦਾ ਹੈ, ਵਾਹਿਗੁਰੂ ਦੇ ਚਰਨਾਂ ਦਾ ਦਾਸ ਬਣ ਜਾਂਦਾ ਹੈ। ਆਕਾ ਕਹਿਣਾ ਕਹੋ ਨਾ ਕੋਏ। ਸਤਿਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਹਨ, ਇਹ ਸੰਸਾਰ ਦੇ ਜੀਵੋ, ਉਹਦੇ ਜੀਵਨ ਦੇ ਬਾਬਤ ਵੀ ਕੋਈ ਕਥਨ ਨਹੀਂ ਕੀਤਾ ਜਾ ਸਕਦਾ। ਅਥਵਾ ਇਹ ਪੰਡਿਤ ਪਰਮਾਤਮਾ ਦੀ ਗੱਲ ਕਰਦਾ ਹੈ, ਪਰਮੇਸ਼ਰ ਦੇ ਪਿਆਰਿਆਂ ਦਾ ਜੀਵਨ ਹੀ ਕਥਨ ਨਹੀਂ ਕੀਤਾ ਜਾ ਸਕਦਾ, ਜਿਨ੍ਹਾਂ ਨੇ ਪਰਮੇਸ਼ਰ ਦੇ ਦਾਸ ਬਣਨਾ ਕੀਤਾ ਹੈ। ਹਜ਼ੂਰ ਕਹਿੰਦੇ ਤਾਕ ਕਾ ਕਹਿਣਾ ਕਹੋ ਨਾ ਕੋਈ। ਕਿਵੇਂ ਕੋਈ ਕਥਨ ਕਰ ਸਕਦਾ ਹੈ? ਜੇ ਪਰਮਾਤਮਾ ਦਾ ਸਰੂਪ ਹੋ ਗਿਆ, ਉਸ ਵਾਹਿਗੁਰੂ ਦਾ ਸੱਚਾ ਸੇਵਕ ਬਣ ਗਿਆ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰਮੇਸ਼ਰ ਦੇ ਪਿਆਰਿਆਂ ਦੀ ਮਹਿਮਾ ਨੂੰ ਕਥਨ ਨਹੀਂ ਕੀਤਾ ਜਾ ਸਕਦਾ। ਜਿਨ੍ਹਾਂ ਨੇ ਕੇਵਲ ਨਾਮ ਨੂੰ ਹੀ ਆਪਣਾ ਆਧਾਰ ਬਣਾਇਆ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਕੇਵਲ ਪਰਮੇਸ਼ਰ ਦੇ ਨਾਮ ਨੂੰ ਖਾਣਾ, ਪਹਿਨਣਾ, ਸਾਖਾ ਸੰਬੰਧੀ ਸਭ ਕੁਝ ਵਾਹਿਗੁਰੂ ਦੇ ਨਾਮ ਨੂੰ ਹੀ ਸਮਝਿਆ ਹੈ। ਹਜ਼ੂਰ ਕਹਿੰਦੇ ਸੰਤ ਰਹਿਤ ਸੁਨੋ ਮੇਰੇ ਭਾਈ, ਹੋਆ ਕੀ ਮਹਿਮਾ ਕਥਨ ਨਾ ਜਾਈ। ਨਹੀਂ ਕਥਨ ਕੀਤੀ ਜਾ ਸਕਦੀ ਉਹਨਾਂ ਗੁਰਮੁਖ ਪਿਆਰਿਆਂ ਦੀ ਮਹਿਮਾ, ਭਾਵੇਂ ਨੀਵੀਂ ਜਾਤ ਦੇ ਵਿੱਚ ਵੀ ਕਿਉਂ ਨਾ ਜਨਮ ਹੋ ਜਾਵੇ। ਪਰ ਇਹ ਹੈ ਕਿ ਪਰਮਾਤਮਾ ਦਾ ਸੇਵਕ ਬਣੇ ਹਿਰਦੇ ਹੋ ਕਰਕੇ ਉਹਨਾਂ ਦੀ ਮਹਿਮਾ ਨੂੰ ਕਥਨ ਨਹੀਂ ਕੀਤਾ ਜਾ ਸਕਦਾ। ਸਾਧ ਸੰਗਤ ਭਗਤ ਜਨਾਂ ਦੇ ਜੀਵਨ ਹਨ, ਜੋ ਜ਼ਿਆਦਾ ਭਗਤ ਜਨਾਂ ਦੇ ਜੀਵਨ ਸਾਨੂੰ ਨੀਵੀਂ ਜਾਤ ਦੇ ਵਿੱਚੋਂ ਜਨਮੇ ਹੋਏ ਹੀ ਮਿਲਦੇ ਆ। ਭਾਵੇਂ ਨੀਵੀਂ ਜਾਤ ਵਿੱਚ ਜਨਮ ਲਿਆ, ਪਰ ਸਾਧ ਸੰਗਤ ਅੱਜ ਮਹਾਰਾਜ ਸੱਚੇ ਪਾਤਸ਼ਾਹੀ ਦੇ ਚਰਨਾਂ 'ਤੇ ਜਿੱਥੇ ਨਮਸਕਾਰ ਹੁੰਦੀ, ਉੱਥੇ ਭਗਤ ਜਨਾਂ ਦੇ ਚਰਨਾਂ 'ਤੇ ਵੀ ਸਾਡਾ ਸੀਸ ਝੁਕਦਾ ਹੈ। ਭਗਤ ਜਨਾਂ ਦੀ ਬਾਣੀ ਵੀ ਗੁਰੂ ਸਰੂਪ ਜਾਣ ਕਰਕੇ ਅਸੀਂ ਪੜ੍ਹਦੇ ਹਾਂ, ਵਿਚਾਰਦੇ ਹਾਂ, ਉਪਦੇਸ਼ ਧਾਰਨ ਕਰਦੇ ਹਾਂ, ਭਾਵੇਂ ਨੀਵੀਂ ਜਾਤੀ ਵੀ ਜਨਮ ਹੋਇਆ। ਕਿਉਂਕਿ ਸਤਿਗੁਰਾਂ ਦਾ ਬਚਨ ਆਉਂਦਾ ਹੈ, ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪਤ ਉਹ ਚਾਹੋ ਕੁੰਟ ਮਾਨੈ। ਵਾਹਿਗੁਰੂ ਦਾ ਨਾਮ ਜਪਣੇ ਕਰਕੇ ਸਭ ਥਾਵਾਂ 'ਤੇ ਜੀਵ ਜਾਣਿਆ ਜਾਂਦਾ ਹੈ। ਐਸਾ ਜਿਵੇਂ ਪਰਮੇਸ਼ਰ ਦੇ ਨਾਮ ਦਾ ਪ੍ਰਤਾਪ ਹੈ ਸਭ ਥਾਵਾਂ 'ਤੇ, ਇਵੇਂ ਨਾਮ ਜਪਣ ਵਾਲੇ ਦਾ ਵੀ, ਨਾਮੀ ਦਾ ਵੀ ਪ੍ਰਤਾਪ ਸਭ ਥਾਵਾਂ 'ਤੇ ਹੋ ਜਾਂਦਾ ਹੈ। ਜੋ ਵਾਹਿਗੁਰੂ ਦੇ ਨਾਮ ਨੂੰ ਹੀ ਆਪਣੇ ਜੀਵਨ ਦਾ ਆਧਾਰ ਬਣਾ ਲੈਣਾ ਕਰਦਾ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜਗਤ ਗੁਰੂ ਨਾਨਕ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਹੈ, ਕਹਿੰਦੇ ਹਨ ਕਿ ਤਾਲ ਕਾ ਕਹਿਣਾ ਕਹੋ ਨਾ ਕੋਈ। ਇਹ ਪ੍ਰਾਣਾ ਤਾਰੇ ਜੀਵ ਵਾਹਿਗੁਰੂ ਦੇ ਪਿਆਰਿਆਂ ਦਾ, ਪਰਮੇਸ਼ਰ ਦੇ ਦਾਸਾਂ ਦਾ ਵੀ ਕੋਈ ਪੂਰੀ ਤਰ੍ਹਾਂ ਗੁਣਾਂ ਨੂੰ ਕਥਨ ਨਹੀਂ ਕਰ ਸਕਦਾ। ਕਿਵੇਂ ਕੋਈ ਉਚਾਰਨ ਕਰ ਸਕਦਾ ਹੈ? ਇਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਜਿਹੜਾ ਚੰਗੀ ਯਾਦ ਕਰਕੇ ਵੀ ਭਾਵੇਂ ਸਾਧ ਸੰਗਤ ਕੋਈ ਸਨਾਤਨੀ ਸੇਵਕ ਬਣਦਾ ਹੈ ਪਰਮਾਤਮਾ ਦਾ, ਮਨ ਬਾਣੀ ਸਰੀਰ ਕਰਕੇ ਪਰਮਾਤਮਾ ਦਾ ਸੇਵਕ ਬਣ ਜਾਂਦਾ ਹੈ। ਕੇਵਲ ਇੱਕ ਪਰਮਾਤਮਾ ਨੂੰ ਆਪਣਾ ਮਾਲਕ ਬਣਾ ਕਰਕੇ ਵਾਹਿਗੁਰੂ ਦਾ ਚਾਕਰ ਬਣਦਾ ਹੈ। ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਕਹਿੰਦੇ ਸਾਡਾ ਜਿਹੜਾ ਸਰੀਰ ਹੈ ਨਾ, ਇਹਦੀ ਪਣੀਆਂ ਜੋੜਾ ਬਣਾ ਕਰਕੇ ਕਹਿੰਦੇ ਉਹ ਸੇਵਕ ਪਹਿਨ ਲੈਣਾ ਕਰੇ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿੰਨੀ ਨਿਮਰਤਾ ਜਨਾਈ ਹੈ ਸਾਧ ਸੰਗਤ ਦੇ ਸ਼ਬਦ ਦੇ ਅੰਦਰ। ਹਜ਼ੂਰ ਕਹਿੰਦੇ ਨਾਨਕ ਪਣੀਆਂ ਪਹਿਰੈ ਸੋਏ। ਕਹਿੰਦੇ ਸਾਡਾ ਜਿਹੜਾ ਸਰੀਰ ਹੈ ਨਾ, ਇਹਦੇ ਅਸੀਂ ਪਣੀਆਂ ਜੋੜਾ ਬਣਾ ਕਰਕੇ
ਪੈਰਾਂ ਵਿੱਚ ਪਹਿਨਣ ਵਾਲੇ ਜੁੱਤੇ ਬਣਾ ਕਰਕੇ ਉਹਦੇ ਚਰਣੀ ਪਾਉਂਦੇ ਹਾਂ। ਭਾਵੇਂ ਨੀਵੀਂ ਜਾਤ ਦੇ ਵਿੱਚ ਵੀ ਜਨਮਿਆ ਹੈ, ਪਰ ਪ੍ਰਮਾਤਮਾ ਦਾ ਸੇਵਕ ਬਣਿਆ। ਸੰਸਾਰ ਦੀ ਸੇਵਾ, ਸੇਵਕੀ ਛੱਡ ਕਰਕੇ ਲੋਕਾਂ ਦੀ ਮਨਾਉਤ ਖੁਸ਼ਾਮਦ ਕਰਨੀ ਛੱਡ ਕੇ ਕੇਵਲ ਇੱਕ ਪ੍ਰਮਾਤਮਾ ਦੀ ਮਨਾਉਤ ਕਰਦਾ ਹੈ, ਕੇਵਲ ਇੱਕ ਪ੍ਰਮਾਤਮਾ ਦੀ ਚਾਕਰੀ ਕਰਦਾ ਹੈ, ਮਾਲਕ ਦਾ ਪੈ ਧਾਰਨ ਕਰਕੇ। ਜਿਵੇਂ ਹਜ਼ੂਰ ਦਾ ਬਚਨ ਹੁੰਦਾ, ਚਾਕਰ ਲੱਗੈ ਚਾਕਰੀ ਜੇ ਚੱਲੈ ਸਤਿਗੁਰ ਭਾਏ। ਜੇ ਸਤਿਗੁਰੂ ਦਾ ਭਾਏ ਪ੍ਰੇਮ ਧਾਰਨ ਕਰਕੇ ਚਾਕਰੀ ਕਰਦਾ, ਤਾਂ ਕੀਤੀ ਹੋਈ ਚਾਕਰੀ ਸਫਲੀ ਹੁੰਦੀ ਹੈ, ਤਾਂ ਉਹ ਸੇਵਕ ਦੀ ਕਮਾਈ ਹੋਈ ਸੇਵਾ ਸਫਲੀ ਹੁੰਦੀ ਹੈ। ਜੇ ਹਿਰਦਿਓ ਪਿਆਰ ਵਿੱਚ ਭਿੱਜ ਕੇ ਤੇ ਪ੍ਰਮਾਤਮਾ ਦਾ ਮਾਲਕ ਜਾਣ ਕੇ ਭੈ ਧਾਰਨ ਕਰਕੇ ਕਰਦਾ ਹੈ ਕਿ ਮਾਲਕ ਮੇਰਾ ਹਰ ਸਮੇਂ ਮੈਨੂੰ ਦੇਖਦਾ ਹੈ, ਹਰ ਸਮੇਂ ਝਟਕਦਾ ਹੈ। ਜੇ ਮੈਂ ਬੁਰਾ ਕਰਮ ਕਰਾਂਗਾ ਤਾਂ ਫਿਰ ਮੈਨੂੰ ਤਾੜੇਗਾ, ਜੇ ਮੈਂ ਕੋਈ ਮਾੜਾ ਕਰਮ ਪਾਪ ਕਰਮ ਕਰਾਂਗਾ, ਪਰਮੇਸ਼ਰ ਤਾਂ ਹਰ ਸਮੇਂ ਮੈਨੂੰ ਦੇਖਦਾ ਸੁਣਦਾ। ਦੁਨੀਆ ਤੋਂ ਓਹਲੇ ਹੋ ਕਰਕੇ ਪਾਪ ਕਰਮ ਕਰ ਲਵਾਂ, ਪਰ ਪਰਮਾਤਮਾ ਤਾਂ ਮੈਨੂੰ ਦੇਖਦਾ ਹੈ ਨਾ। ਅਜਿਹੀ ਮਨ ਵਿੱਚ ਭਾਵਨਾ ਬਣਾ ਕੇ ਪੈ ਤੇ ਪ੍ਰੇਮ ਧਾਰਨ ਕਰਕੇ ਵਾਹਿਗੁਰੂ ਦੀ ਸੇਵਕੀ ਕਰਦਾ ਹੈ। ਹਜ਼ੂਰ ਕਹਿੰਦੇ ਹਨ, ਅਸੀਂ ਆਪਣੇ ਸਰੀਰ ਦਾ ਕਹਿੰਦੇ ਜੋੜਾ ਬਣਾ ਕਰਕੇ ਉਹਦੇ ਚਰਨੀ ਪਾਉਂਦੇ ਹਾਂ। ਭਾਈ ਗੁਰਦਾਸ ਸਾਹਿਬ ਜੀ ਦਾ ਵੀ ਸਾਧ ਸੰਗਤ ਬਚਨ ਆਉਂਦਾ ਹੈ, ਮੇਰੀ ਖੱਲ੍ਹ ਮੋਜੜੇ ਗੁਰ ਸਿੱਖ ਹੰਡਾਲੇ। ਜਿਹੜੇ ਪਿਆਰ ਵਾਲੇ ਗੁਰਸਿੱਖ ਹੈ ਨਾ, ਮਨ ਬਾਣੀ ਸਰੀਰ ਕਰਕੇ ਸਤਿਗੁਰੂ ਜੀ ਦੀ ਸਿੱਖਿਆ ਧਾਰਨ ਕਰਕੇ ਰੱਖਦੇ ਹੈ, ਸਦਾ ਹੀ ਗੁਰੂ ਕੇ ਆਸ਼ੇ ਅਨੁਸਾਰ ਆਪਣਾ ਜੀਵਨ ਨਿਰਵਾਹ ਕਰਦੇ ਹੈ। ਕਹਿੰਦੇ ਹਨ ਕਿ ਸਾਡਾ ਸਰੀਰ ਦਾ ਇਹ ਜੋੜਾ ਬਣਾ ਕਰਕੇ ਉਹਨਾਂ ਦੇ ਚਰਨੀ ਪਾ ਦੇਵ। ਭਗਤ ਕਬੀਰ ਸਾਹਿਬ ਜੀ ਦਾ ਵੀ ਸਾਧ ਸੰਗਤ ਸ਼ਲੋਕ ਆਉਂਦਾ ਹੈ, ਕਹਿੰਦੇ ਹਨ, ਕਬੀਰ ਸੁਪਨੈ ਹੂੰ ਬਰੜਾਈ ਕੈ ਜਿਹ ਮੁਖ ਨਿਕਸੈ ਰਾਮ, ਤਾ ਕੇ ਪੱਗ ਕੀ ਪਨ ਹੀ ਮੇਰੇ ਤਨ ਕੋ ਚਾਮ। ਕਹਿੰਦੇ ਮੇਰੇ ਸਰੀਰ ਦਾ ਇਹ ਚੰਮ ਦਾ ਜੋੜਾ ਬਣਾ ਕਰਕੇ, ਪਾਨ ਹੀ ਨਾਮ ਜੋੜੇ ਦਾ ਹੈ, ਜੋੜਾ ਬਣਾ ਕਰਕੇ ਗੁਰਸਿੱਖ ਪਿਆਰੇ ਦੇ ਚਰਨੀ ਪਾ ਦੇਵੋ। ਜਿਹਨੂੰ ਸੁਪਨੇ ਵਿੱਚ ਵੀ ਬਰੜਾ ਕੇ ਰੱਬ ਦੀ ਯਾਦ ਆਉਂਦੀ ਹੈ, ਸੁੱਤਿਆਂ ਪਿਆਂ ਵੀ ਪਰਮਾਤਮਾ ਦੀ ਭਗਤੀ ਰੂਪ ਸੇਵਾ ਕਰਦਾ ਹੈ। ਐਸੇ ਮਹਾਨ ਉਹਨਾਂ ਗੁਰਸਿੱਖਾਂ ਦੇ ਜੀਵਨ ਹਨ ਜੋ ਸਦਾ ਹੀ ਪਰਮਾਤਮਾ ਨੂੰ ਯਾਦ ਕਰਦੇ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਬਖਸ਼ਿਸ਼ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ ਜੀ। ਇਤਨਾ ਹੀ ਸਮਾਂ ਹਾਜ਼ਰੀ ਪ੍ਰਵਾਨ ਕਰਨੀ। ਗੁਰਬਾਣੀ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਸੰਗਤ ਬਖਸ਼ਣ ਯੋਗ ਹੋ। ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ ਜੀ। ਲੇਖੈ ਕਤਹਿ ਨਾ ਛੁਟੀਐ ਖਿਨ ਖਿਨ ਭੂਲਨ ਹਾਰ। ਬਖਸ਼ਨ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਜਾਤ ਕੁਲੀਨ ਸੇਵਕ ਜੇ ਹੋਏ, ਤਾਕਾ ਕਹਿਣਾ ਕਹੋ ਨਾ ਕੋਏ। ਵਿੱਚ ਸਨਾਤੀ ਸੇਵਕ ਹੋਏ, ਨਾਨਕ ਪਣੀਆ ਪਹਿਰੈ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪ ਮਨ ਰਾਮ